जी डॉक्टर साहब, गो अहेड। ਮਲੋਹਾ ਯੂਨੀਵਰਸਿਟੀ ਦੀ ਇਹ ਨਵੀਂ ਕਲਾਸ ਵਿੱਚ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਜੇਐਨ ਨੂੰ ਕਹਿਣਾ ਵਾਂ, ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਸ ਚੀਜ਼ ਦੀ ਹੈ ਕਿ ਅਸੀਂ ਬੜਾ ਇੱਕ ਸ਼ਾਨਦਾਰ ਜੈਂਡਰ ਬੈਲੈਂਸ ਹੈਗਾ ਇਸ ਕਲਾਸ ਦੇ ਵਿੱਚ, ਔਰ ਸਟੂਡੈਂਟਸ ਜਿਹੜੇ ਨੇ ਬਹੁਤ ਸਾਈਡ ਜਿਹੜੇ ਨੇ ਉਹ ਮੌਜੂਦ ਨੇ, ਔਰ ਇਹ ਬੜੀ ਅੱਛੀ ਜਾਏਗੀ ਇਹ ਕਲਾਸ, ਮੈਨੂੰ ਉਮੀਦ ਹੈ। ਮੈਂ ਥੋੜਾ ਜਿਹਾ ਇਹਦੇ ਵਿੱਚ ਜਦੋਂ ਮਨਜ਼ੂਰ ਸਾਹਿਬ ਸਨ ਜਿਉਂਦੇ ਸਨ ਤੇ ਉਹ ਮੈਨੂੰ ਕਹਿੰਦੇ ਸੀ, ਲੇਕਿਨ ਮੈਂ ਜ਼ਿਆਦਾ ਦੋਸਤਾਂ ਨੂੰ ਪਤਾ ਹੈ ਕਿ ਨਹੀਂ ਆਉਂਦਾ ਸੀ ਕਲਾਸਾਂ 'ਚ ਉਹਨਾਂ ਦੀਆਂ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਜਮ ਹੁਸੈਨ ਸੀ ਸੰਗਤ ਵਿੱਚ ਕੋਈ ਤਕਰੀਬਨ 29-30 ਸਾਲ ਮੈਂ ਉੱਥੇ ਰਹਿ ਕੇ ਨਾ ਸਾਰੀਆਂ ਚੀਜ਼ਾਂ ਪੜ੍ਹ ਲਈਆਂ ਸੀ, ਲੇਕਿਨ ਉਹ ਮੇਰੇ ਕੋਲੋਂ ਹੈਲਪ ਮੰਗਦੇ ਰਹਿੰਦੇ ਸਨ। ਤੇ ਜਿਹੜੀ ਤੁਸੀਂ ਅਗਰ ਵਾਰਿਸਨਾਮਾ ਪੜ੍ਹਿਆ ਉੱਥੇ ਕਈ ਜਗ੍ਹਾ ਉਹ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਮੀਨਿੰਗਸ ਜਿਹੜੇ ਨੇ ਮੈਨੂੰ ਜ਼ੁਬੈਰ ਸਾਹਿਬ ਨੇ ਦਿੱਤੇ ਨੇ ਇਸ ਤਰ੍ਹਾਂ, ਆਈ ਵਾਸ ਪਾਰਟ ਆਫ ਐਵਰੀਥਿੰਗ। ਤੇ ਜਦੋਂ ਇਹਨਾਂ ਨੇ ਸਈਦ ਸਾਹਿਬ ਨੇ ਅਸੀਂ ਪੜ੍ਹਨਾ ਸ਼ੁਰੂ ਕੀਤਾ ਮਿਰਜ਼ਾ ਸਾਹਿਬਾ, ਤੇ ਉਹਨਾਂ ਨੇ ਕਿ ਜਦੋਂ ਸਹੀ ਉਹਨਾਂ ਦਾ ਐਕਸੀਡੈਂਟ ਹੋਇਆ ਮਨਜ਼ੂਰ ਸਾਹਿਬ ਦਾ, ਤੇ ਇਹਨਾਂ ਨੇ ਕਿਹਾ ਤੁਸੀਂ ਪੜ੍ਹਾਓ, ਤੇ ਮੈਂ ਥੋੜਾ ਜਿਹਾ ਰਿਲੈਕਟਡ ਸਾਂ, ਲੇਕਿਨ ਬਹਰਹਾਲ ਮੈਂ ਕੰਸੈਂਟ ਦੇ ਦਿੱਤੀ, ਅਸੀਂ ਪੜ੍ਹਨਾ ਸ਼ੁਰੂ ਕਰਤਾ। ਉਹ ਕਾਫੀ ਔਖਾ ਸੀ ਕਿੱਸਾ ਉਹਦਾ, ਕਾਫੀ ਜਿਹੜੀ ਸੀ ਮੈਨੂੰ ਮਿਹਨਤ ਵੀ ਕਰਨੀ ਪੈਂਦੀ ਸੀ, ਮਤਲਬ ਖਾਸ ਤੌਰ ਤੇ ਜਿਹੜੇ ਸੀ ਉਹਦੇ, ਔਰ ਪੈਰਾਫਰੇਜ਼ਿੰਗ ਉਹਦੀ ਬੜੀ ਔਖੀ ਸੀ। ਬਹਰਹਾਲ ਉਹ ਪੜ੍ਹ ਲਿਆ ਇੱਕ ਕਿੱਸਾ, ਉਸ ਦੌਰਾਨ ਹੀ ਕਿੱਸੇ ਪੜ੍ਹਨ ਦੇ ਦੌਰਾਨ ਹੀ ਮਨਜ਼ੂਰ ਸਾਹਿਬ ਜਿਹੜੇ ਸਾਰੇ ਦੋਸਤਾਂ ਨੂੰ ਇਲਮ ਹੈ ਕਿ ਉਹ ਇਸ ਜਹਾਨ ਤੋਂ ਕਿਸੇ ਦੂਸਰੇ ਜਹਾਨ ਵਿੱਚ ਚਲੇ ਗਏ, ਤੇ ਉਹ ਫਿਰ ਸਈਦ ਸਾਹਿਬ ਨੇ ਕਿਹਾ ਜੀ ਤੁਸੀਂ ਹੋ। ਇੰਨੀ ਦਫਾ ਉਹਨਾਂ ਨੇ ਮੈਨੂੰ ਸਈਦ ਸਾਹਿਬ ਨੇ ਪੁਸ਼ ਕੀਤਾ ਕਿ ਮੈਂ ਕਿਹਾ ਚਲੋ ਇਹ ਭਾਰ ਚੁੱਕਨੇ ਆ, ਲੇਕਿਨ ਇਹ ਕਿ ਥੋੜਾ ਜਿਹਾ ਸ਼ਾਇਦ ਮੈਂ ਮਨਜ਼ੂਰ ਸਾਹਿਬ ਜਿਸ ਤਰ੍ਹਾਂ ਪੜ੍ਹਾਉਂਦੇ ਸਨ ਜਾਂ ਜਿਹੜਾ ਉਹਨਾਂ ਦਾ ਨੌਲੇਜ ਸੀ, ਜਿਹੜੀ ਉਹਨਾਂ ਦੀ ਵਿਦਿਆ ਸੀ, ਔਰ ਜਿਸ ਤਰ੍ਹਾਂ ਦੇ ਉਹ ਪਰ ਐਕਸੀਲੈਂਸ ਇੰਟੈਲੈਕਚੁਅਲ ਸਨ, ਸ਼ਾਇਦ ਮੈਂ ਉਸ ਤਰ੍ਹਾਂ ਉਹਨਾਂ ਦੀ ਉਮੀਦਾਂ ਤੇ ਪੂਰਾ ਨਾ ਉਤਰ ਸਕਾਂ, ਲੇਕਿਨ ਮੈਂ ਕੋਸ਼ਿਸ਼ ਆਪਣੀ ਪੂਰੀ ਕਰਾਂਗਾ ਇਨਸਾਫ ਕਰਨ ਦੀ, ਪੜ੍ਹਾਉਣ ਦੀ। ਔਰ ਤੁਸੀਂ ਜਿਹੜੇ ਲੋਕ ਹੋ ਖਾਸ ਤੌਰ ਤੇ ਸਈਦ ਸਾਹਿਬ ਔਰ ਕਿਸ਼ਵਰ ਔਰ ਮਦੀਆ ਜਿਹੜੇ ਨੇ ਔਰ ਅਮਰਜੀਤ ਜੀ ਵੀ, ਕਿਉਂਕਿ ਤੁਸੀਂ ਸਾਲ ਹਰ ਸਾਲ ਉਹਨਾਂ ਦੇ ਨਾਲ ਪੜ੍ਹਿਆ ਹੈ, ਤੇ ਮੈਨੂੰ ਕੋਈ ਐਡੀ ਔਕੜ ਨਹੀਂ ਹੈਗੀ, ਕੋਈ ਮੁਸ਼ਕਲ ਮਹਿਸੂਸ ਨਹੀਂ ਹੋ ਰਹੀ ਕਿ ਤੁਸੀਂ ਆਲਰੇਡੀ ਇੰਨਾ ਨੌਲੇਜ ਹੈ। ਮੈਂ ਸਮਝ ਜਿੰਨੇ ਇੱਕ ਦਫਾ ਹੀਰ ਵਾਰਿਸ ਸ਼ਾਹ ਪੜ੍ਹ ਲਈ ਤੇ ਉਹਨੇ ਸਾਰਾ ਪੰਜਾਬੀ ਲਿਟਰੇਚਰ ਪੜ੍ਹ ਲਿਆ, ਤੁਸੀਂ ਉਹ 2-3 ਦਫਾ ਮੇਰਾ ਹਾਲ ਉਹ ਪੜ੍ਹੀ ਹੈ। ਪੂਰਨ ਭਗਤ ਪੜ੍ਹਾਉਣ ਲੱਗੇ ਮੈਂ ਥੋੜਾ ਜਿਹਾ ਕਿਹਾ ਸੀ ਕਿ ਅਸੀਂ ਕਲਾਸਿਕ, ਹਾਂਜੀ ਅਨਮਿਊਟ ਕਰੋ, ਤੁਸੀਂ ਅਨਮਿਊਟ ਕਰੋ। ਆਮ ਸੌਰੀ ਫॉर ਇੰਟਰਪਸ਼ਨ, ਤੁਸੀਂ ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਕਰਾ ਦਿਓ ਨਵੇਂ ਲੋਕਾਂ ਤੇ ਜਿਹੜੇ YouTube ਤੇ ਜਾਂ ਤੁਹਾਨੂੰ ਐਪ ਕਲਾਸ ਤੇ ਆਣ ਥੋੜਾ ਜਿਹਾ। ਹਾਂਜੀ ਮੈਂ ਆਪਣੇ ਅੰਗਰੇਜ਼ੀ ਦਾ ਉਸਤਾਦ ਰਿਹਾ ਕੋਈ ਕਾਫੀ ਸਾਲ, ਤਕਰੀਬਨ ਕੋਈ 34-35 ਸਾਲ ਲਾਹੌਰ ਦੇ ਵਿੱਚ ਵੀ, ਲਾਹੌਰ ਤੋਂ ਬਾਹਰ ਵੀ, ਪੰਜਾਬ ਯੂਨੀਵਰਸਿਟੀ ਤੋਂ ਮੈਂ ਕੀਤਾ ਸੀ ਐਮਏ ਇੰਗਲਿਸ਼, ਔਰ ਮੇਰੀ ਡਿਸਟਿੰਕਸ਼ਨ ਵੀ ਸੀ। ਫਿਰ ਇੱਕ ਮੈਂ ਡਿਪਲੋਮਾ ਕੀਤਾ ਸੀ ਇੰਗਲਿਸ਼ ਲੈਂਗੁਏਜ ਟੀਚਿੰਗ ਦਾ, ਪੋਸਟ ਗ੍ਰੈਜੂਏਟ। ਤੇ ਲਿਖਣ ਪੜ੍ਹਨ ਦਾ ਸ਼ੌਕ ਮੈਨੂੰ ਕਾਲਜ ਦੇ ਜ਼ਮਾਨੇ ਤੋਂ ਹੀ ਸੀ, ਤੇ ਮੇਰੀਆਂ 8 ਤਕਰੀਬਨ ਪੰਜਾਬੀ ਦੀਆਂ ਕਿਤਾਬਾਂ ਨੇ, ਕਹਾਣੀਆਂ ਦੀਆਂ, ਔਰ ਕ੍ਰਿਟਿਸਿਜ਼ਮ ਔਰ ਪੋਇਟਰੀ। ਇੱਕ ਪੰਜਾਬੀ ਦਾ ਬਹੁਤ ਵੱਡਾ ਇਨਾਮ ਹੈ ਡਾਹਾ ਪ੍ਰਾਈਜ਼, ਉਹ 2 ਦਫਾ ਮੈਨੂੰ ਮਿਲ ਚੁੱਕਿਆ ਹੈ। ਇੱਕ ਮੇਰੀ ਅੰਗਰੇਜ਼ੀ ਦੀ ਕਿਤਾਬ ਹੈ, ਉਹ ਪ੍ਰੋਫੈਸਰ ਐਨ ਮਰਫੀ ਨੇ UBC ਦੇ ਵਿੱਚ, ਉਹਨਾਂ ਨੇ ਮੇਰੀ ਸ਼ਾਰਟ ਸਟੋਰੀਜ਼ ਟਰਾਂਸਲੇਟ ਕੀਤੀਆਂ ਨੇ ਇੰਗਲਿਸ਼ 'ਚ, ਔਰ ਕੈਨੇਡਾ ਤੋਂ ਛਪੀ ਹੈ। ਲਿਖੀਆਂ ਤਾਂ ਮੈਂ 8 ਕਿਤਾਬਾਂ ਨੇ, ਲੇਕਿਨ 8-10 ਕਿਤਾਬਾਂ ਜਿਹੜੀਆਂ ਨੇ ਉਹ ਮੇਰੇ ਜ਼ਿਹਨ ਵਿੱਚ ਵੀ ਨੇ। ਤੇ ਕਾਫੀ ਇੱਥੇ ਬਹੁਤ ਜ਼ਿਆਦਾ ਐਕਟੀਵਿਟੀ ਕੀਤੀ। ਕਿਤਾਬ ਤਿਰੰਜਨ ਇੱਕ ਅਦਾਰਾ ਹੈ ਜਿਹੜਾ ਮੈਂ 97 ਤੋਂ ਚਲਾ ਰਿਹਾ। ਪੰਜਾਬੀ ਦਾ ਪਹਿਲਾ ਅਖਬਾਰ 1999 ਚ ਨਿਕਲਿਆ ਸੀ, ਉਹਦੇ 'ਚ ਵੀ ਮੈਂ ਸ਼ਿਰਕਤ ਕੀਤੀ ਸੀ। ਪੰਜਾਬੀ ਪ੍ਰਚਾਰ ਕਮੇਟੀ ਬਣਾਈ, ਐਕਟਿਵਿਜ਼ਮ ਵੀ ਕਾਫੀ ਕੀਤਾ, ਜਲੂਸ ਇਹ ਉਹ ਪੰਜਾਬੀ ਦੇ। ਤੇ ਬਹਰਹਾਲ ਇੱਕ ਡਾਕਟਰ ਸਾਹਿਬ ਨੇ ਮੇਰੀ ਬਹੁਤ ਪੁਰਾਣੀ ਜਿਹੜੀ ਹੈ ਤਕਰੀਬਨ 70s ਦੇ ਵਿੱਚ ਮੈਂ ਉਹਨਾਂ ਨੂੰ ਦੇਖਿਆ ਸੀ, ਲੇਕਿਨ
ਜਿਹੜੀ ਬਹੁਤ ਜ਼ਿਆਦਾ ਉਹਨਾਂ ਨਾਲ ਅੰਡਰਸਟੈਂਡਿੰਗ ਹੈ ਉਹ ਪਿਛਲੇ ਕੋਈ 30-35 ਸਾਲ ਤੋਂ ਸੀ। ਮੇਰੇ ਘਰ ਉਹ ਬਹੁਤ ਜ਼ਿਆਦਾ ਆਉਂਦੇ ਸਨ। ਮੇਰੀ ਮਿਸਿਸ ਜਿਹੜੀ ਹੈ ਉਹਨਾਂ ਦੇ ਨਾਲ ਵੀ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਦੋਸਤੀ ਸੀ। ਫਿਰ ਅਸੀਂ ਇੱਕ ਸੰਗਤ ਵੀ ਸ਼ੁਰੂ ਕੀਤੀ, ਪੰਜਾਬੀ ਅਦਬੀ ਸੰਗਤ। ਉਹਦਾ ਨਾਮ ਹੁਣ ਅਸੀਂ ਮਨਜ਼ੂਰ ਇਜਾਜ਼ ਅਦਬੀ ਸੰਗਤ ਰੱਖ ਦਿੱਤਾ। ਉਹ ਵੀ ਅਸੀਂ 3-4-5 ਸਾਲ ਤੋਂ ਚਲਾ ਰਹੇ ਹਾਂ। ਤੇ ਜਦੋਂ ਲਾਹੌਰ ਆਉਂਦੇ ਸੀ ਮੇਰੇ ਘਰ ਬਹੁਤ ਜ਼ਿਆਦਾ ਆਉਂਦੇ ਸੀ। ਮੇਰੀ ਬੇਗਮ ਦਾ ਖਾਣਾ ਉਹਨਾਂ ਨੂੰ ਬੜਾ ਪਸੰਦ ਸੀ ਔਰ ਬਹੁਤ ਜ਼ਿਆਦਾ ਉਹਨਾਂ ਨਾਲ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਬੜਾ ਇੱਕ ਪਿਆਰ ਮੁਹੱਬਤ ਦਾ ਤਲਕ ਸੀ ਮਨਜ਼ੂਰ ਸਾਹਿਬ ਨਾਲ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮਲੋਹਾ ਪੰਜਾਬੀ ਜਿਹੜੀ ਮਲੋਹਾ ਸੰਗਤ ਔਰ ਉਹਨਾਂ ਦੀ ਜਿਹੜੀ ਟ੍ਰੈਡੀਸ਼ਨ ਹੈ, ਉਹਨਾਂ ਦੀ ਲੈਗੇਸੀ ਜਿਹੜੀ ਹੈ, ਮੇਰੇ ਲਈ ਜ਼ਿਆਦਾ ਗੱਲ ਕਰਨੀ ਮੁਸ਼ਕਲ ਹੈ ਮਨਜ਼ੂਰ ਸਾਹਿਬ ਬਾਰੇ, ਵੈਰੀ ਇਮੋਸ਼ਨਲ ਥਿੰਗ। ਲੇਕਿਨ ਹੈ ਕਿ ਮੈਂ ਉਸ ਲੈਗੇਸੀ ਨੂੰ ਲੈ ਕੇ ਚੱਲ ਰਿਹਾ, ਇਹੀ ਮੇਰੇ ਲਈ ਬਹੁਤ ਕਾਫੀ। ਥੈਂਕ ਯੂ ਜ਼ੁਬੈਰ ਸਾਹਿਬ। ਬਸ ਮੈਂ ਗੱਲ ਐਡ ਕਰਾਂਗਾ ਕਿ ਮੈਂ ਸੰਗਤ ਦੇ ਵਿੱਚ ਜ਼ੁਬੈਰ ਸਾਹਿਬ ਨੂੰ ਤੇ ਮੈਨੂੰ ਆਨਰ ਹੈ ਕਿ ਅਸੀਂ ਬਹੁਤ ਜ਼ਿਆਦਾ ਫਿਜ਼ੀਕਲੀ ਡਾਕਟਰ ਸਾਹਿਬ ਨਾਲ ਅਟੈਚ ਰਹੇ ਹਾਂ, ਮਿਲਣ ਮਿਲਾਪ ਕਰਦੇ ਰਹੇ ਹਾਂ। ਸੋ ਇੱਕ ਹੈ ਤੇ ਦੂਸਰਾ ਜ਼ੁਬੈਰ ਸਾਹਿਬ ਨੂੰ ਬਿਲਕੁਲ ਅਸੀਂ ਬੜੀ ਕੋਸ਼ਿਸ਼ਾਂ ਨਾਲ ਔਰ ਦਿਲੋਂ ਇਨਵਾਈਟ ਕੀਤਾ ਕਿ ਸਾਨੂੰ ਡਾਕਟਰ ਸਾਹਿਬ ਦੀ ਲੈਗੇਸੀ ਕੰਟੀਨਿਊ ਕਰਨ। ਔਰ ਵੀ ਆਰ ਰੀਅਲੀ ਗ੍ਰੇਟਫੁਲ ਕਿ ਜ਼ੁਬੈਰ ਸਾਹਿਬ ਨਾ ਹੁੰਦੇ ਤੇ ਅਸੀਂ ਸ਼ਾਇਦ ਅੱਜ ਨਾ ਹੁੰਦੇ ਇੱਥੇ ਜਿੱਥੇ ਅਸੀਂ ਪਹੁੰਚੇ ਹਾਂ। ਸੋ ਦੈਟ ਇਜ਼ ਵੈਰੀ ਗ੍ਰੇਟਫੁਲ ਫॉर ਜ਼ੁਬੈਰ ਸਾਹਿਬ। ਤੇ ਅਸੀਂ ਹੁਣ ਸ਼ੁਰੂ ਕਰਨੇ ਆ ਜੀ ਪੂਰਨ ਭਗਤ। ਅੱਜ ਅਸੀਂ ਜ਼ਿਆਦਾ ਨਹੀਂ ਪੜਾਂਗੇ ਤੇ ਮੈਂ ਪੂਰਨ ਭਗਤ ਇਸ ਲਈ ਸ਼ੁਰੂ ਕੀਤਾ ਹੈ ਕਿ ਵਾਰਿਸ ਸ਼ਾਹ ਔਰ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਹੈ ਤੁਸੀਂ ਕਾਫੀ ਜਿਹੜਾ ਹੈ ਪੜ੍ਹਿਆ। ਮੈਂ ਕਿਹਾ ਸੀ ਥੋੜਾ ਜਿਹਾ ਇਹਦੇ ਤੋਂ ਹਟ ਕੇ ਜਿਹੜਾ ਹੈ ਕੁਝ ਚੀਜ਼ਾਂ ਪੜ੍ਹੀਆਂ ਜਾਣ। ਔਰ YouTube ਦੇ ਉੱਤੇ ਛੋਟਾ ਜਿਹਾ ਉਹਨਾਂ ਦਾ ਕੋਈ ਅੱਧੇ ਘੰਟੇ ਦਾ ਲੈਕਚਰ ਵੀ ਪਿਆ ਹੈ ਮਨਜ਼ੂਰ ਸਾਹਿਬ ਦਾ, ਉਹ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ। ਉਹਦੇ 'ਚ ਵੀ ਕਾਫੀ ਮਜ਼ੇਦਾਰ ਗੱਲਾਂ ਹੈ ਨੇ। ਪੂਰਨ ਭਗਤ ਦਾ ਜਿਹੜਾ ਕਲਾਮ ਹੈ ਜਿਹੜਾ ਕਾਦਰ ਯਾਰ ਨੇ ਲਿਖਿਆ ਉਹ ਸੀ ਅਰਫੀ ਦੇ ਵਿੱਚ ਹੈ। ਇੱਕ ਜਾਨਰੇ ਹੈ ਪੰਜਾਬੀ ਦਾ। ਜਿਸ ਤਰ੍ਹਾਂ ਜਿਹੜਾ ਕਿੱਸਾ ਤੁਸੀਂ ਪੜ੍ਹਦੇ ਸੋ ਜਿਹੜਾ ਕਿੱਸਾ सईद साहब की प्रॉब्लम है कोई? No, ठीक है। मैं क्या I'll share the Dr. साहब the lecture with the team later. हाँ चलो। ਉਹ ਸੀ ਅਰਫੀ ਜਿਹੜੀ ਹੈ ਉਹ ਇੱਕ ਯਾਨਰੇ ਹੈ ਜਿਹਦੇ ਵਿੱਚ ਜਿਹੜੇ ਅਲਫਾਬੈਟਸ ਨੇ ਸ਼ਾਹਮੁਖੀ ਦੇ ਅਲਫ ਬੇ ਪੇ ਤੇ ਇਹਨਾਂ ਨੂੰ ਲੈ ਕੇ ਪੂਰਾ ਕਿੱਸਾ ਜਿਹੜਾ ਉਹ ਲਿਖਿਆ ਜਾਂਦਾ ਹੈ। ਔਰ ਐਸਾ ਸੀ ਅਰਫੀ ਲਿਖਣ ਦਾ ਰਿਵਾਜ ਪੁਰਾਣਾ ਹੀ ਹੈ। ਜਿਵੇਂ ਇੱਕ ਸਾਡਾ ਯਾਨਰੇ ਹੈ 12 ਮਾਹ ਜਿਹਦੇ ਵਿੱਚ ਮਹੀਨਿਆਂ ਜਿਹੜੇ ਨੇ ਜੇਠ ਹਾੜ ਸੌਣ ਭਾਦੋਂ ਅੱਸੂ ਕੱਤੀ ਮੱਘਰ ਔਰ ਪੋਹ ਮਾਹ ਜਿਹੜਾ ਹੈ ਚੇਤਰ, ਉਹ ਸਾਰੇ ਜਿਹੜੇ ਮਹੀਨੇ ਨੇ ਉਹਨਾਂ ਨੂੰ ਲੈ ਕੇ ਅਸੀਂ ਇੱਕ ਲਿਖਨੇ ਆ ਨਜ਼ਮ। ਇਸ ਤਰ੍ਹਾਂ ਹੀ ਐਸੀ ਹਰਫੀ ਹੈ। ਯਹੂਦੀਆਂ ਦੇ ਵਿੱਚ ਵੀ ਅਲਫਾਬੈਟ ਪੋਇਮਸ ਲਿਖਣ ਦਾ ਰਿਵਾਜ ਸੀ। ਅੰਗਰੇਜ਼ਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਮਿਲਟਨ ਔਰ ਵਰਡਸਵਰਥ ਨੇ ਇਸ ਤਰ੍ਹਾਂ ਦੀਆਂ ਨਜ਼ਮਾਂ ਲਿਖੀਆਂ ਨੇ। ਕਿਉਂਕਿ ਫਾਰਸੀ ਦੇ ਵਿੱਚ 30 ਅੱਖਰ ਨੇ, ਇਸ ਲਈ ਉਹ ਜਿਹੜੇ ਬੰਦ ਬਣਦੇ ਨੇ ਉਹ 30 ਬਣਦੇ ਨੇ। ਲੇਕਿਨ ਗੁਰੂ ਨਾਨਕ ਨੇ ਜਦੋਂ ਲਿਖੀਆਂ ਸੀ ਹਰਫੀਆਂ ਤੇ ਉਹ 35 ਅੱਖਰੀ ਹੈ, ਉਹ 35 ਅੱਖਰਾਂ ਦੇ ਹਿਸਾਬ ਨਾਲ ਨੇ। ਔਰ ਹਿੰਦੀ ਦੇ ਵਿੱਚ 52 ਨੇ ਅਲਫਾਬੈਟਸ, ਉਹ 52 ਦੇ ਹਿਸਾਬ ਨਾਲ। ਕਾਦਰ ਯਾਰ ਇਸ ਹਿਸਾਬ ਨਾਲ ਬਹੁਤ ਇੱਕ ਰਿਮਾਰਕੇਬਲ ਪੋਇਟ ਹੈ ਕਿ ਉਸ ਤੋਂ ਪਹਿਲੇ ਜਿਹੜੀਆਂ ਸੀ ਹਰਫੀਆਂ ਸੀ ਉਹ ਜ਼ਿਆਦਾ ਧਰਮੀ ਸੀ ਔਰ ਮਜ਼ਹਬੀ ਸਨ। ਉਹਨੇ ਉਸ ਦੇ ਵਿੱਚੋਂ ਕੱਢ ਕੇ ਪੂਰਨ ਭਗਤ ਦਾ ਕਿੱਸਾ ਜਿਹੜਾ ਲਿਖਿਆ। ਬੜੀ ਮਸ਼ਹੂਰ ਸੀ ਹਰਫੀ ਹੈ ਉਹਦੀ ਸੁਲਤਾਨ ਬਾਹੂ ਦੀ। ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ, ਨਫੀ ਇਸਬਾਤ ਪਾਣੀ ਦਾ ਮਿਲਿਆ ਹਰ ਰਗੇ ਹਰ ਜਾਈ ਹੂ। ਅਲਫ ਅੱਲਾ, ਉਹ ਅਲਫ ਤੋਂ ਉਹਨੇ ਸ਼ੁਰੂ ਕੀਤੀ ਹੈ। 2-4 ਗੱਲਾਂ ਮੈਂ ਕਾਦਰ ਯਾਰ ਬਾਰੇ ਕਰ ਦਿਆਂਗਾ। ਕਾਦਰ ਯਾਰ ਬਾਰੇ ਤੁਸੀਂ ਜਿਹੜੀਆਂ ਮੈਂ ਕਿਤਾਬਾਂ ਭੇਜੀਆਂ ਨੇ ਉਹਦੇ 'ਚ ਵੀ ਲਿਖਿਆ ਹੈ ਕਿ 1802 ਦੇ ਵਿੱਚ ਉਹ ਪੈਦਾ ਹੋਏ ਸੀ ਔਰ 1892 ਦੇ ਵਿੱਚ ਉਹਨਾਂ ਦਾ ਵਿਸਾਲ ਹੋਇਆ। ਸਿੰਧੂ ਜੱਟ ਸਨ, ਪਿੰਡ ਉਹਨਾਂ ਦਾ ਮਾਛੀ ਸੀ, ਐਮਨਾਬਾਦ, ਜ਼ਿਲ੍ਹਾ ਗੁਜਰਾਂਵਾਲਾ।
ਸੋਹਣੀ ਬਾਈਵਾਲ ਵੀ ਲਿਖਿਆ ਉਹਨਾਂ ਨੇ, ਰਾਜਾ ਰਸਾਲੂ ਵੀ ਲਿਖਿਆ। ਇੱਕ ਹੋਰ ਬਹੁਤ ਜ਼ਬਰਦਸਤ ਉਹਨਾਂ ਨੇ ਨਜ਼ਮ ਲਿਖੀ ਹਰੀ ਸਿੰਘ ਨਲੂਆ ਦੇ ਉੱਤੇ, ਜਿਹੜਾ ਰਣਜੀਤ ਸਿੰਘ ਦਾ ਬਹੁਤ ਵੱਡਾ ਇੱਕ ਸਪਾ ਸਲਾਰ ਸੀ, ਔਰ ਉਹ ਬੜਾ ਉਹਦੇ ਵਿੱਚ ਖਾਸ ਤਰ੍ਹਾਂ ਦਾ ਇੱਕ ਨੈਸ਼ਨਲਿਜ਼ਮ ਜਿਹੜਾ ਹੈ ਉਹਦੇ ਵਿੱਚ ਨਜ਼ਰ ਆਉਂਦਾ ਹੈ ਹਰੀ ਸਿੰਘ ਦੇ ਵਿੱਚ। ਕਾਦਰ ਯਾਰ ਬਾਰੇ ਇੱਕ ਖਿਆਲ ਕੀਤਾ ਜਾਂਦਾ ਹੈ ਕਿ ਸ਼ਾਇਦ ਉਹ ਬਹੁਤ ਜ਼ਿਆਦਾ ਅਟੈਚ ਸੀ ਰਣਜੀਤ ਸਿੰਘ ਦੇ ਦਰਬਾਰ ਦੇ ਨਾਲ, ਔਰ ਸ਼ਾਇਦ ਪੋਇਟ ਲੌਰੀਏਟ ਤੱਕ ਦਾ ਕਿਹਾ ਜਾਂਦਾ ਹੈ, ਲੇਕਿਨ ਸਾਨੂੰ ਕੋਈ ਉਹਦੀ ਕਨਫਰਮੇਸ਼ਨ ਨਹੀਂ ਹੈ। ਲੇਕਿਨ ਇਹ ਜ਼ਰੂਰ ਹੈ ਕਿ ਉਹ ਕਾਫੀ ਉਹਦਾ ਅਟੈਚ ਸੀ ਰਣਜੀਤ ਸਿੰਘ ਨਾਲ, ਉਹਦੀ ਹੈ ਸੀ, ਔਰ ਰਣਜੀਤ ਸਿੰਘ ਨੇ ਸ਼ਾਇਦ ਉਹਨੂੰ ਕੋਈ ਜ਼ਮੀਨਾਂ ਵਗੈਰਾ ਵੀ ਦਿੱਤੀਆਂ ਸਨ, ਇਨਾਮ ਵਿੱਚ ਬੜਾ ਕੁਝ ਮਿਲਿਆ ਸੀ। ਵਰਦਾ ਜੀ ਇੱਥੇ ਗੁਜਰਾਂਵਾਲੇ ਦੇ ਬੈਠੇ ਨੇ, ਸ਼ਾਇਦ ਉਹ ਮੇਰੀ ਗੱਲ ਨੂੰ ਕਨਫਰਮ ਕਰਨ ਕਿ ਇੱਕ ਰੀਤ ਹੈ ਉਹਨਾਂ ਦੇ ਬਾਰੇ, ਕਾਦਰ ਯਾਰ ਬਾਰੇ, ਕਿ ਜਿਹੜਾ ਬੱਚਾ ਸਕੂਲ ਵਿੱਚ ਨਾ ਚੱਲੇ, ਪੜ੍ਹਾਈ ਦੇ ਵਿੱਚ ਨਾ ਚੱਲੇ, ਤੇ ਕਹਿੰਦੇ ਨੇ ਕਿ ਉਹਨੂੰ ਤੁਸੀਂ ਜਿਹੜਾ ਹੈ ਕਾਦਰ ਯਾਰ ਦੀ ਕਬਰ ਦੇ ਉੱਤੇ ਲੈ ਕੇ ਆਓ, ਦੁਆ ਕਰੋ, ਤੇ ਉਹ ਬੱਚਾ ਜਿਹੜਾ ਲਿਖਣਾ ਪੜ੍ਹਨਾ ਸ਼ੁਰੂ ਕਰ ਦੇਗਾ, ਉਹਦਾ ਦਿਮਾਗ ਖੁੱਲ ਜਾਏਗਾ। ਇਹ ਮੈਂ ਗੱਲ ਸੁਣੀ ਹੋਈ ਹੈ ਇਸ ਤਰ੍ਹਾਂ ਹੀ, ਲੇਕਿਨ ਪਤਾ ਨਹੀਂ ਮੈਨੂੰ ਇਹ ਸੱਚੀ ਹੈ ਕਿ ਝੂਠੀ ਹੈ। ਔਰ ਇਹ ਵੀ ਕਿ ਉਹਨਾਂ ਦੀ ਜਿਹੜੀ ਕਬਰ ਹੈ ਮੌਜੂਦ ਹੈ ਜਾਂ ਉੱਥੇ ਲੋਕੀ ਜਾਂਦੇ ਨੇ ਕਿ ਨਹੀਂ ਜਾਂਦੇ। ਹੁਣ ਅਸੀਂ ਆਨੇ ਆ ਇਹ ਕਿੱਸਾ ਪੂਰਨ ਭਗਤ ਵੱਲ। ਪੂਰਨ ਭਗਤ ਦਾ ਜਿਹੜਾ ਕਿੱਸਾ ਹੈ ਉਹਦਾ ਜ਼ਿਕਰ ਸਾਡੇ ਸ਼ਾਇਰਾਂ ਨੇ ਬਹੁਤ ਜ਼ਿਆਦਾ ਨਹੀਂ ਕੀਤਾ, ਬਾਬਾ ਫਰੀਦ ਨੇ, ਸ਼ਾਹ ਹੁਸੈਨ ਨੇ, ਹੱਤਾ ਕਿ ਵਾਰਿਸ ਸ਼ਾਹ ਨੇ ਵੀ ਨਹੀਂ ਕੀਤਾ। ਵੈਸੇ ਵੀ ਉਹ ਲਿਖਿਆ ਵੀ ਇਹਨਾਂ ਸਾਰਿਆਂ ਦੇ ਬਾਅਦ ਚ ਗਿਆ, ਬੁੱਲੇ ਸ਼ਾਹ ਦੇ ਬਾਅਦ, ਬੁੱਲੇ ਸ਼ਾਹ ਦੇ ਨਾਲ ਉਹ ਕੰਟੈਂਪਰੇਰੀ ਬਣਦਾ ਹੈ ਉਹਦੇ ਵੇਲੇ ਦੇ ਵਿੱਚ ਵੀ। ਔਰ ਕਿੱਸਾ ਜਿਹੜਾ ਹੈ ਸਾਡਾ ਪੰਜਾਬ ਦਾ ਇਹ ਬਹੁਤ ਪੁਰਾਣਾ ਹੈ, ਬਹੁਤ ਪੁਰਾਣਾ ਹੈ। ਕਈਆਂ ਦਾ ਖਿਆਲ ਹੈ ਕਿ ਸ਼ਾਇਦ ਚੌਥੀ ਸਦੀ ਦਾ ਹੈ, ਕੁਛ ਦਾ ਖਿਆਲ ਹੈ ਸ਼ਾਇਦ 6ਵੀਂ 7ਵੀਂ ਸਦੀ ਦਾ ਹੈ। ਸਿਆਲਕੋਟ ਦੇ ਅੰਦਰ ਪੂਰਨ ਨਗਰ ਇੱਕ ਜਗ੍ਹਾ ਮੌਜੂਦ ਹੈ, ਔਰ ਸਿਆਲਕੋਟ ਦੇ ਅੰਦਰ ਇਹਦਾ ਖੂਹ ਵੀ ਮੌਜੂਦ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਸਿਆਲਕੋਟ ਔਰ ਦੀਪਾਲਪੁਰ ਔਰ ਮੁਲਤਾਨ ਜਿਹੜਾ ਹੈ ਬਹੁਤ ਇੰਪੋਰਟੈਂਟ ਸ਼ਹਿਰ ਸਨ। ਲਾਹੌਰ ਐਡਾ ਨਹੀਂ ਸੀ ਇੰਪੋਰਟੈਂਟ, ਔਰ ਸ਼ਾਇਦ ਕੋਈ ਰਸਤਾ ਵੀ ਜਾਂਦਾ ਸੀ ਸਿਆਲਕੋਟ ਤੋਂ ਅੱਗੇ ਜਿਹੜਾ ਮੁਲਤਾਨ ਜਾਂ ਅੱਗੇ, ਇਸ ਤਰ੍ਹਾਂ ਦਾ ਕੋਈ ਰਾਹ ਵੀ ਬਣਿਆ ਹੋਏਗਾ। ਤੇ 7ਵੀਂ ਸਦੀ ਵਿੱਚ ਵੀ ਹੈ ਆਰਸੀ ਟੈਂਪਲ ਜਿਹੜਾ ਜਿਹਨੇ ਲੈਜੈਂਡਸ ਆਫ ਪੰਜਾਬ ਦੀ ਕਿਤਾਬ ਲਿਖੀ ਹੈ, ਉਹਦੇ ਵਿੱਚ ਕਾਫੀ ਇੱਕ ਬੜਾ ਲੰਬਾ ਚੈਪਟਰ ਹੈ ਵਾਲੀਅਮ 2 ਦੇ ਵਿੱਚ ਜਾਂ ਵਾਲੀਅਮ 1 ਦੇ ਵਿੱਚ ਪੂਰਨ ਭਗਤ ਬਾਰੇ ਵੀ ਔਰ ਰਾਜਾ ਰਸਾਲੂ ਬਾਰੇ ਵੀ, ਜਿਹੜਾ ਉਹਦਾ ਬੇਟਾ ਦਾ ਸੁਤੇਲਾ ਭਰਾ ਸੀ ਪੂਰਨ ਭਗਤ ਦਾ। ਥੋੜੀ ਜਿਹੀ ਮੁਖਤਸਰ ਜੀ ਮੈਂ ਉਹਦੀ ਸ਼ਾਰਟ ਜੀ ਤੁਹਾਨੂੰ ਕਹਾਣੀ ਦੱਸ ਦੇਣਾ, ਫਿਰ ਅਸੀਂ ਕਿਤਾਬ ਪੜ੍ਹਨ ਵੱਲ ਆਵਾਂਗੇ। ਪੂਰਨ ਭਗਤ ਜੈ ਰਾਜਾ ਸਲਵਾਨ ਦਾ ਪੁੱਤਰ ਹੈ, ਉਹਦੀ ਮਾਂ ਦਾ ਨਾਂ ਇਛਰਾ ਹੈ। ਜਦੋਂ ਉਹ ਪੈਦਾ ਹੁੰਦਾ ਹੈ ਤੇ ਜਦੋਂ ਉਹ ਬੁਲਾਉਂਦੇ ਨੇ ਵੇਦਾਂ ਨੂੰ ਔਰ ਹਕੀਮਾਂ ਨੂੰ ਔਰ ਪੰਡਤਾਂ ਨੂੰ, ਤੇ ਉਹ ਕਹਿੰਦੇ ਨੇ ਕਿ ਇਹ ਤੇਰੇ ਲਈ ਅੱਛਾ ਸ਼ਗਨ ਨਹੀਂ ਹੈ, ਬਿਹਤਰ ਹੈ ਕਿ ਤੂੰ ਇਹਦੀ ਸ਼ਕਲ ਨਾ ਦੇਖ, ਔਰ ਇਹਨੂੰ 12 ਸਾਲ ਲਈ ਜਿਹੜਾ ਭੂਰੇ ਪਾ ਦੇ, ਕਿਸੇ ਅੰਡਰਗਰਾਉਂਡ ਜਿਹੜਾ ਹੈ ਜਗ੍ਹਾ ਦੇ ਉੱਤੇ ਰੱਖ ਦੇ, ਤੇ ਇਹ ਤੇਰੇ ਲਈ ਕੋਈ ਅੱਛਾ ਨਹੀਂ ਹੈ, ਤੇਰੇ ਲਈ ਕੋਈ ਬਰਬਾਦੀ ਲਿਆਏਗਾ, ਬਦਸ਼ਗੁਨੀ ਲਿਆਏਗਾ। ਤੇ ਰਾਜਾ ਸਲਵਾਨ ਉਹਨਾਂ ਦੀ ਗੱਲ ਮੰਨ ਕੇ ਉਹਨੂੰ ਜਿਹੜਾ ਹੈ ਭੂਰੇ ਦੇ ਵਿੱਚ ਪਾ ਦਿੰਦਾ ਹੈ। ਇੱਕ ਹਨੇਰੀ ਕੋਠੜੀ ਜਿਹੀ ਹੈ ਜਿੱਥੇ ਉਹ 12 ਸਾਲ ਰਹਿੰਦਾ ਹੈ। ਉੱਥੋਂ ਜਦੋਂ ਨਿਕਲ ਕੇ ਆਂਦਾ ਹੈ ਤੇ ਰਾਜਾ ਸਲਵਾਨ ਨੇ ਇੱਕ ਹੋਰ ਵਿਆਹ ਕਰ ਲਿਆ ਹੈ ਲੂਣਾ ਦੇ ਨਾਲ। ਲੂਣਾ ਜਿਹੜੀ ਹੈ ਉਸ ਤੋਂ ਕਾਫੀ ਛੋਟੀ ਹੈ, ਇੱਕ ਨੌਜਵਾਨ ਔਰਤ ਹੈ। ਪਹਿਲੇ ਉਹ ਆਪਣੇ ਪਿਓ ਨੂੰ ਮਿਲਦਾ ਹੈ, ਫਿਰ ਉਹ ਕਹਿੰਦਾ ਰਾਜਾ ਸਲਵਾਨ ਉਹਨੂੰ ਕਹਿੰਦਾ ਜਾ ਕੇ ਆਪਣੀ ਦੂਸਰੀ ਮਾਤਾ ਨੂੰ ਵੀ ਮਿਲ। ਤੇ ਉਹ ਮਤਰੇਈ ਮਾਂ ਨੂੰ ਮਿਲਣ ਜਾਂਦਾ ਤੇ ਉਹ ਦੇਖ ਕੇ ਉਹਨੂੰ ਦੇਖਦੀ ਇੰਨਾ ਸੋਹਣਾ ਮੁੰਡਾ ਹੈ, ਤੇ ਉਹ ਉਹਦੇ ਤੇ ਜਿਹੜਾ ਉਹਨੂੰ ਕੀ ਮਾਡਰਨ ਜ਼ੁਬਾਨ ਦੇ ਵਿੱਚ ਵਧੀਆ ਦੱਸੇਗੀ ਕੀ ਹੁੰਦਾ ਹੈ, ਕ੍ਰੈਸ਼ ਹੋ ਜਾਂਦਾ ਹੈ ਜਾਂ ਕੀ ਹੋ ਜਾਂਦਾ ਹੈ। ਬਹਰਹਾਲ ਉਹ ਉਹਨੂੰ ਬਹੁਤ ਜ਼ਿਆਦਾ ਜਿਹੜਾ ਹੈ ਪਸੰਦ ਕਰਦੀ ਹੈ, ਔਰ ਉਹਨੂੰ ਜਿਹੜਾ ਹੈ ਸਡਿਊਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਲੇਕਿਨ ਉਹ ਇਨਕਾਰ ਕਰ ਦਿੰਦਾ ਹੈ। ਫਿਰ ਉਹ ਜਾ ਕੇ ਉਲਟਾ ਉਹਦੇ ਤੇ ਇਲਜ਼ਾਮ ਲਾ ਦਿੰਦੀ ਹੈ, ਉਹਨੂੰ ਜਾ ਕੇ ਦੱਸਦੀ ਹੈ ਰਾਜਾ ਸਲਵਾਨ ਨੂੰ
ਕਿ ਇਹਨੇ ਮੈਨੂੰ ਹੈਰੈਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਦਸ਼ਾਹ ਬਹੁਤ ਜ਼ਿਆਦਾ ਜਿਹੜਾ ਉੱਥੇ ਨਾਰਾਜ਼ ਹੁੰਦਾ ਹੈ, ਤਪਦਾ ਹੈ ਔਰ ਕਹਿੰਦਾ ਕਿ ਇਹਨੂੰ ਮਾਰ ਦਿਓ। ਉਹਨੂੰ ਆਪਣੇ ਗੁਲਾਮਾਂ ਨੂੰ ਹੁਕਮ ਦਿੰਦਾ ਕਿ ਇਹਦੇ ਹੱਥ ਪੈਰ ਵੱਢ ਦਿਓ ਔਰ ਇਹਨੂੰ ਸੁੱਟ ਦਿਓ। ਉਹ ਜਿਹੜੇ ਲੋਕ ਨੇ ਉਹ ਥੋੜਾ ਜਿਹਾ ਰਹਿਮ ਕਰਦੇ ਨੇ ਕਿ ਉਹਦੇ ਹੱਥ ਪੈਰ ਬਾਹਾਂ ਤੇ ਕੱਟ ਦਿੰਦੇ ਨੇ, ਲੇਕਿਨ ਉਹਨੂੰ ਉਹਦਾ ਜਿਹੜਾ ਧੜ ਹੈ ਇੱਕ ਖੂਹ ਦੇ ਵਿੱਚ ਸੁੱਟ ਦਿੰਦੇ ਨੇ। 12 ਸਾਲ ਉਹ ਉਸ ਖੂਹ ਵਿੱਚ ਪਿਆ ਰਹਿੰਦਾ ਤੇ ਫਿਰ ਉਥੋਂ ਜਿਹੜਾ ਹੈ ਗੋਰਖਨਾਥ, ਜਿਹੜਾ ਤੁਸੀਂ ਥੋੜਾ ਜਿਹਾ ਜ਼ਿਕਰ ਉਹਦਾ ਹੀਰ ਵਾਰਿਸ ਸ਼ਾਹ ਵਿੱਚ ਪੜ੍ਹ ਚੁੱਕੇ ਹੋ, ਨਾਥਾਂ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਟਿੱਲਾ ਜੋਗੀਆਂ ਵਾਲੇ ਇਹ ਜਿਹੜੇ ਨਾਥ ਸਨ ਕੌਣ ਸਨ। ਉਹ ਉੱਥੋਂ ਲੰਘਦਾ, ਉਹਦਾ ਇੱਕ ਚੇਲਾ ਕਹਿੰਦਾ ਕਿ ਮੈਨੂੰ ਕੋਈ, ਜੇ ਪਹਿਲੇ ਤੋਂ ਡਰ ਜਾਂਦਾ, ਕਹਿੰਦਾ ਕੋਈ ਭੂਤ ਹੈ, ਫਿਰ ਕਹਿੰਦਾ ਕਿ ਮੈਨੂੰ ਲੱਗਦਾ ਕੋਈ ਇਨਸਾਨ ਹੈ ਇੱਥੇ। ਗੋਰਖਨਾਥ ਵੀ ਥੋੜਾ ਜਿਹਾ ਪਹਿਲੇ ਇਹਨੂੰ ਦੇਖ ਕੇ ਡਰ ਜਾਂਦਾ, ਫਿਰ ਉਹਦੇ ਹੱਥ ਪੈਰ ਜੋੜਦਾ, ਉਹਨੂੰ ਜ਼ਿੰਦਾ ਕਰਦਾ, ਉਹਨੂੰ ਜੋਗੀ ਬਣਾਉਂਦਾ ਔਰ ਉਹਨੂੰ ਆਪਣੇ ਡੇਰੇ ਤੇ ਲੈ ਆਉਂਦਾ। ਉਹ ਜੋਗੀ ਬਣ ਜਾਂਦਾ, ਪੂਰਨ ਭਗਤ ਜਿਹੜਾ ਵਾਕਈ ਭਗਤ ਹੋ ਜਾਂਦਾ। ਉਸ ਤਰ੍ਹਾਂ ਇੱਕ ਹੋਰ ਔਰਤ ਆਉਂਦੀ ਹੈ, ਉਹਦਾ ਨਾਂ ਸੁੰਦਰਾਂ। ਉਹਨੂੰ ਦੇਖਦੀ ਹੈ, ਉਹੀ ਉਹਦੇ ਤੇ ਆਸ਼ਿਕ ਹੋ ਜਾਂਦੀ ਹੈ। ਉਹ ਉਹਦੇ ਗੁਰੂ ਨੂੰ ਕਹਿੰਦੀ ਹੈ ਇਹ ਮੁੰਡਾ ਮੈਨੂੰ ਦੇ ਦੇ। ਉਹ ਕਹਿੰਦਾ ਲੈ ਜਾ। ਪੂਰਨ ਭਗਤ ਚਲਾ ਤੇ ਜਾਂਦਾ ਉਹਦੇ ਕੋਲ, ਲੇਕਿਨ ਉੱਥੇ ਰਹਿੰਦਾ ਨਹੀਂ, ਨੱਸ ਆਉਂਦਾ। ਸੁੰਦਰਾਂ ਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਦੁੱਖ ਹੁੰਦਾ ਹੈ, ਉਹ ਸੁਸਾਈਡ ਕਰ ਲੈਂਦੀ। ਉਹ ਜਦੋਂ ਸੁਸਾਈਡ ਕਰ ਲੈਂਦੀ ਹੈ ਔਰ ਪੂਰਨ ਭਗਤ ਵਾਪਸ ਆ ਜਾਂਦਾ ਤੇ ਨਾਥ ਕਹਿੰਦਾ ਕਿ ਯਾਰ ਹੈ ਤੇ ਹੁਣ ਕਾਬੂ ਤੋਂ ਬਾਹਰ ਹੋ ਗਿਆ। ਉਹਨੂੰ ਕਹਿੰਦਾ ਤੂੰ ਵਾਪਸ ਚਲਾ ਜਾ ਸਿਆਲਕੋਟ, ਆਪਣੇ ਸ਼ਹਿਰ ਵਾਪਸ ਜਾ। ਉਹ ਵਾਪਸ ਜਾਂਦਾ ਆਪਣੇ ਸ਼ਹਿਰ। ਕਾਲਾ ਬਾਗ ਹੈ ਉੱਥੇ ਇੱਕ, ਉੱਥੇ ਜਾ ਕੇ ਡੇਰਾ ਲਾਉਂਦਾ ਹੈ ਔਰ ਰਾਜਾ ਸਲਵਾਨ, ਉਹਦੀ ਮਾਂ ਇਛਰਾ ਔਰ ਲੂਣਾ ਜਿਹੜੀ ਹੈ, ਉਹ ਤਿੰਨੋਂ ਹੀ ਉਹਨੂੰ ਮਿਲਣ ਆਉਂਦੇ ਨੇ। ਉਹ ਜਦੋਂ ਬੋਲਦਾ ਹੈ ਤੇ ਇਛਰਾ ਅੰਨੀ ਹੋ ਚੁੱਕੀ ਹੈ ਉਹਦੀ ਜੁਦਾਈ ਦੇ ਵਿੱਚ, ਲੇਕਿਨ ਜਦੋਂ ਉਹ ਬੋਲਦਾ ਹੈ ਤੇ ਉਹ ਉਹਨੂੰ ਪਹਿਚਾਣ ਲੈਂਦੀ ਹੈ। ਲੇਕਿਨ ਰਾਜਾ ਸਲਵਾਨ ਤੇ ਲੂਣਾ ਨਹੀਂ ਉਹਨੂੰ ਪਹਿਚਾਣਦੇ। ਉਹ ਫਿਰ ਬਹਰਹਾਲ ਸਾਰਿਆਂ ਨੂੰ ਦਵਾ ਦਿੰਦਾ ਔਰ ਉਹ ਬਾਗ ਜਿਹੜਾ ਸੁੱਕਾ ਹੈ ਇੱਕਦਮ ਹਰਾ ਹੋ ਜਾਂਦਾ ਹੈ। ਉਹ ਪੂਰਾ ਸ਼ਹਿਰ ਜਿਹੜਾ ਹੈ ਉਹ ਦੇਖਣ ਆਉਂਦਾ, ਉਹਨੂੰ ਲੋਕੀ ਬੜੀ ਖੁਸ਼ ਹੁੰਦੇ ਨੇ। ਉਹ ਫਿਰ ਲੂਣਾ ਨੂੰ ਚੌਲ ਦਾ ਇੱਕ ਦਾਣਾ ਦਿੰਦਾ ਹੈ, ਜਿਹਦੇ ਤੋਂ ਉਹ ਪ੍ਰੈਗਨੈਂਟ ਹੁੰਦੀ ਹੈ ਔਰ ਰਾਜਾ ਰਸਾਲੂ ਪੈਦਾ ਹੁੰਦਾ ਹੈ, ਜਿਹਦੀ ਬਹੁਤ ਇੱਕ ਅੱਗੇ ਮਸ਼ਹੂਰ ਕਰੈਕਟਰ ਹੈ ਪੰਜਾਬ ਦਾ, ਉਹਦੀ ਬੜੀਆਂ ਕਹਾਣੀਆਂ ਨੇ। ਲੇਕਿਨ ਉਹ ਰਹਿੰਦਾ ਨਹੀਂ ਉੱਥੇ, ਤਖਤ ਤੇ ਨਹੀਂ ਬੈਠਦਾ, ਨਾ ਉਹ ਸਿਆਲਕੋਟ ਰਹਿੰਦਾ, ਉਹ ਵਾਪਸ ਆ ਜਾਂਦਾ ਹੈ ਔਰ ਫਿਰ ਸਾਰੀ ਉਮਰ ਜਿਹੜਾ ਜੋ ਆਪਣੀ ਜੋਗ ਦੇ ਵਿੱਚ ਗੁਜ਼ਾਰ ਦਿੰਦਾ। ਇਹ ਜੀ ਉਹਦੀ ਮੁਖਤਸਰ ਕਹਾਣੀ ਹੈ। ਮੇਰੀ ਇੱਕ ਬੇਨਤੀ ਹੈ ਕਿ ਜਿਸ ਟਾਈਮ ਅਸੀਂ ਕਿਤਾਬ ਨੂੰ ਪੜ੍ਹੀਏ ਤੇ ਸਾਰੇ ਲੋਕ ਜਿਨ੍ਹਾਂ ਨੇ ਲੌਗਇਨ ਕੀਤਾ ਹੈ ਉਹ ਹਾਜ਼ਰ ਰਹਿਣਾ ਹੈ, ਨਾ ਲੌਗਇਨ ਕਰਕੇ ਇੱਧਰ ਉੱਧਰ ਨਾ ਹੋਣ। ਅੱਛਾ ਨਹੀਂ, ਮੈਨੂੰ ਇਹ ਅੱਛਾ ਨਹੀਂ ਲੱਗਦਾ। ਦੂਸਰਾ ਹੈਗਾ ਕਿ ਮੈਂ ਇਹਦੀ ਕੋਈ ਫਿਲੋਸੋਫੀਕਲ ਸਾਈਕੋਲੋਜੀਕਲ ਇੰਟਰਪ੍ਰੀਟੇਸ਼ਨ ਨਹੀਂ ਕੀਤੀ। ਸਈਦ ਸਾਹਿਬ ਨੇ ਕੱਲ ਇੱਕ ਆਰਟੀਕਲ ਭੇਜਿਆ ਸੀ ਮੈਨੂੰ, ਮੁਸ਼ਤਾਕ ਸੂਫੀ ਸਾਹਿਬ ਦਾ। ਉਹਨਾਂ ਨੇ ਯੂੰਗ ਦਾ ਜ਼ਿਕਰ ਕੀਤਾ ਹੈ ਕਿ ਯੂੰਗ ਦਾ ਜਿਹੜਾ ਕਲੈਕਟਿਵ ਅਨਕੌਂਸ਼ੀਅਸ ਹੈ ਉਹਦਾ ਬਹੁਤ ਜ਼ਿਆਦਾ ਤਲਕ ਹੈ ਇਸ ਕਿੱਸੇ ਦੇ ਨਾਲ, ਕਿ ਉਹ ਅਸੀਂ ਅੱਗੇ ਚੱਲਾਂਗੇ, ਦੇਖਾਂਗੇ, ਪੜਾਂਗੇ। ਪਹਿਲੇ ਤੁਸੀਂ ਗੱਲਬਾਤ ਇਹਦੇ ਤੇ ਕਰੋਗੇ। ਕਿੱਸਾ ਸਿਰਫ ਇੰਨਾ ਹੈ ਕਿ ਬਹੁਤ ਜ਼ਿਆਦਾ ਪ੍ਰੈਗਨੈਂਟ ਹੈ, ਸਿੰਬੋਲਿਕਿਜ਼ਮ ਬਹੁਤ ਜ਼ਿਆਦਾ ਇਹਦੇ ਚ, ਰਮਜ਼ਾਂ ਜਿਹੜੀਆਂ ਨੇ ਬਹੁਤ ਨੇ, ਬਹੁਤ ਇਹਦੇ ਵਿੱਚ ਗੱਲਾਂ ਨੇ। ਖਾਸ ਤੌਰ ਤੇ ਜੋਗੀ ਮੱਤ ਜਿਹੜਾ ਹੈ ਉਹਦੇ ਅਸੀਂ ਗੱਲ ਵੀ ਕਰਾਂਗੇ, ਉਹਦਾ ਜਿਹੜੀ ਹੈ ਕਹਾਣੀ ਉਹ ਕੀ ਹੈ। ਤੇ ਸਈਦ ਸਾਹਿਬ ਪਹਿਲੇ ਤੁਸੀਂ ਪਹਿਲੀ ਹਰਫੀ ਜਿਹੜੀ ਉਹ ਪੜੋ। ਕੋਈ ਦੋਸਤ ਅਗਰ ਕੋਈ ਸਵਾਲ ਕਰਨਾ ਚਾਹੇ ਤੇ ਉਹ ਕਰ ਸਕਦਾ। ਜੀ ਡਾਕਟਰ ਸਾਹਿਬ, ਮੈਂ ਪਹਿਲੀ ਸੀ ਹਰਫੀ ਪੜ੍ਹ ਲੈਣਾ, ਫਿਰ ਹਮਦ, ਜਿਹਨੂੰ ਅਸੀਂ ਹਮਦ ਕਹਿੰਦੇ ਆ, ਜਿਹਦੇ ਚ ਅਸੀਂ ਯੂਜੂਅਲੀ ਜਿਹੜਾ ਟ੍ਰੈਡੀਸ਼ਨ ਹੈ ਸਾਡੇ ਸੂਫੀ ਸ਼ੋਰਾਂ ਦਾ, ਉਹਦੇ ਚ ਅਸੀਂ ਆਪਣੇ ਰੱਬ ਦੀ ਤਾਰੀਫ ਕਰਨੇ ਆ। ਸੋ ਪਹਿਲੀ ਸੀ ਹਰਫੀ ਹੈ ਜੀ, ਅਲਫ ਆਖ ਸਨਾ ਖੁਦਾ ਤਾਈ, ਅਲਫ ਆਖ ਸਨਾ ਖੁਦਾ ਤਾਈ, ਜਿਹਨੂੰ ਪੀਰ ਫਕੀਰ ਧਿਆਵੰਦੇ ਨੀ, ਲੋਹ ਕਲਮ ਤੇ ਜ਼ਮੀਨ ਅਸਮਾਨ ਤਾਰੇ, ਚੰਨ ਸੂਰਜ ਵੀ ਸੀਸ ਨਿਵਾਮਦੇ ਨੀ, ਮੱਛ ਕੱਛ ਸੰਸਾਰ ਸਮੁੰਦਰਾਂ ਦੇ, ਉਹ ਵੀ ਰੱਬ ਦੇ ਜੀ ਕਹਾਵੰਦੇ ਨੀ, ਕਾਦਰ ਯਾਰ ਮੀਆਂ ਜੰਗਲ ਜੂ ਬੇਲੇ, ਉਹ ਵੀ ਰੱਬ ਦਾ ਵਿਰਦ ਕਮਾਵੰਦੇ ਨੀ। ਹਾਂਜੀ, ਇਹ ਸਿਰਫ ਇੱਕ ਬੰਦ ਹੈ ਜਿਹਦੇ ਵਿੱਚ ਉਹਨੇ ਰੱਬ ਦੀ ਸਨਾਹ ਕੀਤੀ, ਹਮਦ ਕਹਿ ਲੋ। ਔਰ ਇਹਦੇ ਵਿੱਚ ਜਿਹੜਾ ਬੇਸਿਕ ਥਾਟ ਚੱਲ ਰਿਹਾ ਹੈ
ਉਹ ਰਿਲੀਜੀਅਸ ਨਹੀਂ ਹੈ, ਉਹ ਵਹਦਤ ਵਜੂਦੀ ਥਾਟ ਹੈ, ਜਿਹਨੂੰ ਅਸੀਂ ਕਹਿੰਦੇ ਆ ਯੂਨਿਟੀ ਇਨ ਬੀਇੰਗ। ਉਹਨੇ ਕਿਹਾ ਖੁਦਾ ਦਾ ਜ਼ਿਕਰ ਕਰ ਤੋਂ ਸ਼ੁਰੂ ਕਰਨ, ਸਨਾ ਮੈਨੇ ਤਾਰੀਫ ਕਰਨਾ, ਖੁਦਾ ਦੇ ਤਾਰੀਫ ਤੋਂ ਅਸੀਂ ਸ਼ੁਰੂ ਕਰਨੇ ਆ। ਅਲਫ ਆਖ, ਜਿਹਨੂੰ ਪੀਰ ਫਕੀਰ ਧਿਆਉਂਦੇ ਨੇ। ਦੇਖੋ ਪਹਿਲੀ ਲਾਈਨ ਦੇ ਵਿੱਚ ਹੀ ਉਹ ਪੀਰ ਫਕੀਰ ਲੈ ਆਇਆ ਕਿ ਪੀਰ ਫਕੀਰ ਜਿਹੜੇ ਨੇ ਉਹ ਰੱਬ ਦੀ ਸਨਾ ਕਰਦੇ ਨੇ, ਉਹਦੀ ਤਾਰੀਫ ਕਰਦੇ ਨੇ। ਲੋ ਕਲਮ ਤੇ ਜ਼ਮੀਨ ਅਸਮਾਨ ਤਾਰੇ, ਲੋ ਕਲਮ ਜੋ ਰੱਬ ਨੇ ਲਿਖਿਆ ਹੈ, ਜ਼ਮੀਨ ਤੇ ਅਸਮਾਨ ਦੇ ਜਿਹੜੇ ਤਾਰੇ ਨੇ ਉਹ ਵੀ ਸਾਰੇ ਜਿਹੜੇ ਨੇ ਸੀਸ ਨਵਾਉਣਾ, ਆਪਣਾ ਸਿਰ ਝੁਕਾਉਣਾ, ਸਿਰ ਝੁਕਾਉਂਦੇ ਨੇ ਸਾਰੇ। ਪਹਿਲੇ ਵਿੱਚ ਉਹ ਪੀਰ ਫਕੀਰ ਦੀ ਲੈ ਕੇ ਆਇਆ ਗੱਲ, ਦੂਜੇ ਵਿੱਚ ਚੰਦ ਤਾਰੇ ਲੋ ਕਲਮ ਸਾਰਾ ਜਿਹੜਾ ਨੇਚਰ ਜਿਹੜੀ ਹੈ ਉਹਦੀ ਗੱਲ ਕੀਤੀ ਹੈ। ਮੱਛ ਕੱਛ ਸੰਸਾਰ, ਕੱਛ ਜਿਹੜੇ ਕੱਛ ਕੁਮੇ ਸੰਸਾਰ ਮਗਰ ਮੱਛ ਉਹ ਵੀ ਰੱਬ ਦੇ ਜੀ ਕਹਾਉਂਦੇ ਨੇ। ਕਾਦਰ ਯਾਰ ਮੀਆਂ ਜੰਗਲ ਜੂ ਬੇਲੇ, ਜੂ ਮੈਨੇ ਇਲਾਕਾ, ਉਹ ਵੀ ਰੱਬ ਦਾ ਵਿਰਦ ਕਮਾਉਂਦੇ ਨੇ। ਵਿਰਦ ਕਰਨਾ, ਉਹਨੂੰ ਯਾਦ ਕਰਨਾ, ਉਹਦੀ ਤਸਬੀਹ ਪੜ੍ਹਨਾ, ਉਹਦੀ ਮਾਲਾ ਜਪਣਾ ਕਰਦੇ ਨੇ। ਮੇਰੇ ਹਿਸਾਬ ਦੇ ਵਿੱਚ ਬਹੁਤ ਸੈਕੂਲਰ ਕਿਸਮ ਦਾ ਔਰ ਬੜਾ ਰਿਜਿਡ ਕਿਸਮ ਦਾ ਨਹੀਂ ਹੈ, ਬੜਾ ਓਪਨ ਜਿਹਾ ਇਹ ਜਿਹੜਾ ਹੈ ਇਹ ਬੰਦ ਹੈ। ਔਰ ਜੇ ਇੱਥੇ ਬੈਠੇ ਹੋਏ ਨੇ ਸਾਡੇ ਕੋਲ ਜਿਹੜੇ ਸਟੂਡੈਂਟ ਹੀਰ ਦਮੂਦਰ ਤੇ ਕੰਮ ਕਰ ਰਹੇ ਨੇ, ਜਗਦੀਪ ਸਿੱਧੂ, ਉੱਥੇ ਵੀ ਹੀਰ ਦਮੂਦਰ ਦੇ ਵਿੱਚ ਵੀ ਸਿਰਫ ਇੱਕ ਬੰਦ ਹੈਗਾ ਜਿਹਦੇ ਵਿੱਚ ਉਹਨੇ ਰੱਬ ਦੀ ਸਨਾਹ ਕੀਤੀ ਹੈ, ਰੱਬ ਦੀ ਤਾਰੀਫ ਕੀਤੀ ਹੈ, ਫਿਰ ਉਹ ਕਿੱਸਾ ਜਿਹੜਾ ਸ਼ੁਰੂ ਕਰ ਦਿੰਦਾ। ਲੇਕਿਨ ਜਿਹੜਾ ਵਾਰਿਸ ਸ਼ਾਹ ਦਾ ਹੈ ਉਹਦੇ ਵਿੱਚ ਕੋਈ 8 ਜਾਂ 10 ਬੰਦ ਨੇ। ਉਹਨੇ 4 ਯਾਰਾਂ ਦਾ ਜ਼ਿਕਰ ਕੀਤਾ ਹੈ, ਹੋਲੀ ਪ੍ਰੋਫਟ ਦਾ ਜ਼ਿਕਰ ਕੀਤਾ ਹੈ, ਆਪਣੇ ਪੀਰ ਦਾ ਜ਼ਿਕਰ ਕੀਤਾ ਹੈ। ਇਹਦੇ ਉੱਤੇ ਇੱਕ ਅਲੱਗ ਡਿਸਕਸ਼ਨ ਹੈ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਜ਼ਿਕਰ ਹੋਣਾ ਸ਼ੁਰੂ ਹੋਇਆ ਉਹ ਕਦ ਹੋਇਆ, ਔਰ ਸਿੰਗਲ ਜਿਹੜਾ ਬੰਦ ਜਿਹੜਾ ਦੇ ਕੇ ਸ਼ਾਇਰ ਅੱਗੇ ਤੁਰ ਜਾਂਦਾ ਸੀ ਉਹਦੀ ਰੀਤ ਕੀ ਸੀ। ਇਹਦੇ ਤੇ ਕੋਈ ਦੋਸਤ ਗੱਲ ਕਰਨਾ ਚਾਹੇ ਤੇ ਮੁਖਤਸਰ ਅਸੀਂ ਗੱਲ ਕਰ ਸਕਦੇ। ਜਾਂ ਜਿਹੜਾ ਹੈਗਾ ਕਿ ਅੱਗੇ ਅਸੀਂ अपने 5 लाइना सारे दोस्त पढ़ लें अगे जड़ा है। डॉक्टर साहब मैं सॉरी मैं जुबैर साहब सिर्फ इतना आखना चाहनी हाँ कि इस नेचर ना जिक्र आ, मतलब वो कॉन्ट्रास्ट अगर मैं करा ते हीर वारिस शाह तो खास तौर पर पीराना 5 पीर और प्रॉफिट पीस बी अपॉन हिम और उन्होंने सारा ना जिक्र है, तो उसे एक रिलीजियस कॉनोटेशन ही, पर इसे चला के शुरू खुदा ना ही आ, पर उसने बाद बाकी 3 जड़ियां लाइना या जेड़े मिसरे उस सिर्फ जमीन आसमान तारे संसार समंदरा उन्होंने जिक्र है। सो वो जिहड़ी पंजाब नी धरती तुसां ने दिमाग विच फिरी गछनी कि ये इस तरह ना बंदा है जो पंजाब नी मट्टी सू जुड़िया आ। बस बिल्कुल सही गल कीती है। यही गल है, वो अपनी धरती की ही गल कर रहा है, क्योंकि एक खास तरह का अगे जाके असीं देखा एक नैशनलिज्म है ਉਹਦੇ ਵਿੱਚ ਕਾਦਰ ਯਾਰ ਦੇ ਵਿੱਚ। हेलो सईद साहब ਤੁਸੀਂ ਇਹਨੂੰ ਪੜ੍ਹਨਾ ਸ਼ੁਰੂ ਕਰੋ, ਅੱਗੋਂ ਉਹਦੇ ਜਿਹੜੇ ਲਾਈਨਸ ਨੇ। ਪੂਰਨ ਦਾ ਜਨਮ, ਅਲਫ ਆ ਸਖੀ ਸਿਆਲਕੋਟ ਅੰਦਰ, ਪੂਰਨ ਪਤ ਸਲਵਾਨ ਦਾ ਜਾਇਆ ਹੀ, ਪੁੱਤ ਸਲਵਾਨ ਦਾ ਜਾਇਆ ਹੀ, ਸੌਰੀ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ, ਸਦ ਪੰਡਿਤਾਂ ਵੈਦ ਪੜ੍ਹਾਇਆ ਹੀ। ਅਦਰ ਹਾਂਜੀ 12 ਬਰਸ ਨਾ ਰਾਜਿਆ ਮੂੰਹ ਲੱਗੀ, ਵੇਖ ਪੰਡਿਤਾਂ ਐ ਫਰਮਾਇਆ ਹੀ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈ, ਬਾਪ ਜਾਂਦਿਆਂ ਹੀ ਭੋਰੇ ਪਾਇਆ ਹੀ। ਬਸ ਠੀਕ ਹੈ। ਹਾਂਜੀ ਕਿਸ਼ੋਰ ਜੀ ਤੁਸੀਂ ਪੜੋ, ਬੇ ਤੋਂ ਪੜੋ ਤੁਸੀਂ, ਬੇ ਤੋਂ। ਜੀ ਮੈਂ ਬੇ ਬੈਦ ਉੱਤੇ ਜਿਵੇਂ ਲਿਖਿਆ ਸੀ, ਤੂਵੇਂ
ਪੰਡਤਾਂ ਆਖ ਸੁਣਾ ਦਿੱਤਾ। ਪੂਰਨ ਇੱਕ ਅਨੇਰੀਓਂ ਨਿਕਲਿਆ ਸੀ, ਦੂਜੀ ਕੋਠਰੀ ਦੇ ਵਿੱਚ ਪਾ ਦਿੱਤਾ। ਸੰਨੇ ਗੋਲੀਆਂ ਬਾਂਦੀਆਂ ਦਾਈਆਂ ਨੂੰ 12 ਬਰਸ ਦਾ ਖਰਚ ਪਵਾ ਦਿੱਤਾ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈਂ ਬਾਪ ਜਮਾਂਦਿਆਂ ਕੈਦ ਕਰਾ ਦਿੱਤਾ। ਹਾਂ, ਜੰਮਦਿਆਂ ਹਾਂਜੀ। ਬਾਪ ਜਮਾਂਦਿਆਂ ਕੈਦ ਕਰਾ ਦਿੱਤਾ। ਤੇ ਪੜੋ ਜੀ ਅਮਰਜੀਤ ਜੀ, ਤੁਸੀਂ ਪੜੋ। ਹਾਂਜੀ, ਅੱਛਾ ਜੀ, ਅਗਲਾ ਹੈਗਾ ਤੇ ਤਾਬਿਆਂ ਨਾਲ ਉਸਤਾਦ ਹੋਏ, ਲੱਗੇ ਵਿਦਿਆ ਅਕਲ ਸਿਖਾਵਣੇ ਨੂੰ। 6 ਬਰਸਾਂ ਦਾ ਪੂਰਨ ਭਗਤ ਹੋਇਆ, ਪਾਂਦੇ ਪੋਥੀਆਂ ਦੇਣ ਪੜਾਵਣੇ ਨੂੰ। ਤੀਰ ਅੰਦਾਜ਼ੀਆਂ ਹੱਥ ਕਮਾਨ ਦਿੰਦੇ, ਦੱਸਣ ਤਰਕਸ਼ਾਂ ਤੀਰ ਚਲਾਵਣੇ ਨੂੰ। ਕਾਦਰ ਯਾਰ ਜਵਾਨ ਜਦ ਹੋਇਆ ਪੂਰਨ, ਧੌਮ ਦਮ ਲੋਚੇ ਬਾਹਰ ਆਉਣੇ ਨੂੰ। ਹਾਂਜੀ ਹਾਂਜੀ, ਮਧੀਆ ਜੀ ਤੁਹਾਡੇ ਕੋਲ ਹੈ ਟੈਕਸਟ? G, I'm trying to find it. Hang on. So the next one. ਤੁਸੀਂ ਸਨਾ ਪੜੋ, ਉਹਦੀ ਹਮਦ ਜਿਹੜੀ ਹੈ ਨਾ, ਹਮਦ, ਉਹ ਪੜੋ G. Okay. Sorry, I'm a bit lost. I just did your audio that I was sent. That I did the Roman up to Dum Dum Loche. So that's why. So Dum Dum. Okay, is the next one? No, shuru to pado Matiya ji. The very first. Do I do it from the beginning? Yes, okay. The very first. Alif aak sana su pado. Okay. Achatik. Actually, I had one question. Sorry to in this link jo tusi bheja, in the beginning it says fakr je na daulat hai hor koi, and I just did the thing for that. What is that? Like, is that by the author jo Sharif Sabers ji unhone likha? Does anyone know? ਫਕਰ ਜੇ ਨਾ ਦੌਲਤ ਹੈ ਹੋਰ ਕੋਈ, ਸਾਨੂੰ ਦਿੱਤੀ ਹੈ ਆਪ ਇਲਾਹ ਪੁੱਤਾ। ਕਾਦਰ ਯਾਰ ਜਵਾਰਾ ਰੁਰ ਜਾਨੂ, ਦੁਨੀਆ ਖਾਕ ਹੈ ਅਤੇ ਹਵਾ ਪੁੱਤਾ। ਇਹ ਤੁਸੀਂ ਹੋਰ ਕਿਤੋਂ ਪੜ ਰਹੇ ਹੋ? ਨਹੀਂ ਡਾਕਟਰ ਸਾਹਿਬ, ਨਹੀਂ ਉਹ ਨਾ ਬਿਲਕੁਲ ਉਹ ਜਿਵੇਂ ਇੰਟਰੋਡਕਟਰੀ ਹੁੰਦਾ ਨਾ, ਪ੍ਰੀਐਂਬਲ ਟਾਈਪ, ਉੱਥੇ ਲਿਖੀ ਹੈ, ਸ਼ੇਰ ਲਿਖਿਆ ਹੈ ਕਾਦਰ ਯਾਰ। So did Sharif Saber, like, is that or is it Qadir Yar he did it? हाँ, एडिटर ने ना, एडिटर सऊदी ने, एडिटर ने वो का शरीफ साबर साहब एडिटर ने। Okay, yeah, no, I thought, okay, ठीक है, I just thought it's like an introduction. अच्छा ठीक है. So I go to the beginning again. Pehli si harfi. Alif aakh sana khuda ta'i jinu peer fakir deyavande ni. Lo kalam te zameen asmaan tare chand suraj visis nevande ni. Mach kach sansar samundra de o vi rab de ji kahavande ni. Qadir yar mia jungle ju bele o vi rab da wird kamavande ni. चलो जी, शाबाश। Thank you. शाबाश, very good। हाँ जी, ਵਰਦਾ ਜੀ ਤੁਸੀਂ ਅੱਗੋਂ ਪੜੋ ਪੂਰਨ ਦਾ ਜਨਮ। ਪੂਰਨ ਦਾ ਜਨਮ। ਅਲਿਫ ਆ ਸਖੀ ਸਿਆਲਕੋਟ ਅੰਦਰ, ਪੂਰਨ ਪੁੱਤ ਸਿਲਵਾਨ ਦਾ ਜਾਇਆ ਈ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ, ਸਦ ਪੰਡਤਾਂ ਵੈਦ ਪੜਾਇਆ ਈ। 12 ਬਰਸ ਨਾ ਰਾਜਿਆ ਮੂੰਹ ਲੱਗੀ, ਵੇਖ ਪੰਡਤਾਂ ਇਹ ਫਰਮਾਇਆ ਈ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈਂ, ਬਾਪ ਜੰਮਦਿਆਂ ਈ ਬੂਰੇ ਪਾਇਆ ਈ। ਬੇਬੈਦ ਉੱਤੇ ਜਿਵੇਂ ਲਿਖਿਆ ਸੀ। ਬਸ हाँ जी, और कौन है? अपने डॉक्टर लखवीर जी, तुसी बे तो पढ़ो। डॉक्टर लखवीर नहीं ने, अच्छा जी जगदीप जी तुसी पढ़ो बे तो।
ਬੇਬੇਦ ਉੱਤੇ ਜਿਵੇਂ ਲਿਖਿਆ ਸੀ, ਤਿਵੇਂ ਪੰਡਤਾਂ ਆਖ ਸੁਣਾਏ ਦਿੱਤਾ। ਪੂਰਨ ਇੱਕ ਹਨੇਰਿਓਂ ਨਿਕਲਿਆ ਸੀ, ਦੂਜੀ ਕੋਠੜੀ ਦੇ ਵਿੱਚ ਪਾਏ ਦਿੱਤਾ। ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ 12 ਬਰਸ ਦਾ ਖਰਚ ਪਵਾਏ ਦਿੱਤਾ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈਂ, ਬਾਪ ਜੰਮਦਿਆਂ ਕੈਦ ਕਰਵਾਏ ਦਿੱਤਾ। ਹਾਂਜੀ ਸਹੀਦ ਸਾਹਿਬ, ਤੁਸੀਂ ਤੇ ਦੁਬਾਰਾ ਪੜ੍ਹ ਦਿਓ। ਹਾਂਜੀ। ਤੇ ਤਾਬੇ ਨਾਲ ਉਸਤਾਦ ਹੋਏ, ਲੱਗੇ ਵਿਦਿਆ ਅਕਲ ਸਿਖਾਵਣੇ ਨੂੰ। 6 ਬਰਸਾਂ ਦਾ ਪੂਰਨ ਭਗਤ ਹੋਇਆ, ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ। ਤੀਰ ਅੰਦਾਜ਼ਾਂ ਨੇ ਹੱਥ ਕਮਾਨ ਦਿੱਤੀ, ਦਸਨ ਤਰਕਸ਼ਾਂ ਤੀਰ ਚਲਾਵਣੇ ਨੂੰ। ਕਾਦਰ ਯਾਰ ਜਵਾਨ ਜਦ ਹੋਇਆ ਪੂਰਨ, ਦਮ ਦਮ ਲੋਚੇ ਬਾਹਰ ਆਵਣੇ ਨੂੰ। ਹਾਂਜੀ। ਪੂਰਨ ਦਾ ਜਨਮ। ਅਲਫ ਆਖ ਸਖੀ ਸਿਆਲਕੋਟ ਅੰਦਰ, ਪੂਰਨ ਪੁੱਤ ਸਲਵਾਨ ਦਾ ਜਾਇਆ ਹੀ। ਜਾਇਆ ਮੈਨੇ ਜੰਮਿਆ। ਆਪ ਸਖੀ, ਸਖੀ ਇਹਨੂੰ ਕਹਿੰਦੇ ਨੇ ਸਹੇਲੀ ਨੂੰ, ਕੋਈ ਬੜੀ ਡੀਅਰ ਹੈ। ਉਹ ਕਿਸੇ ਨੂੰ ਸੁਣਾਉਣ ਦਾ ਇੱਕ ਢੰਗ ਹੈ ਕਿ ਆ ਸਖੀ ਸਿਆਲਕੋਟ ਅੰਦਰ, ਪੂਰਨ ਭਗਤ ਸਲਵਾਨ ਦਾ ਜਾਇਆ ਹੀ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ, ਸਦ ਪੰਡਤਾਂ ਵੈਦ ਪੜਾਇਆ ਹੀ। ਵੈਦ ਜਿਹੜਾ ਹੈਗਾ, ਇੱਕ ਤੇ ਵੇਦ ਹੈ, ਵੇਦ ਹੈਗਾ ਹਕੀਮ ਵਗੈਰਾ। ਵੈਦ ਜਿਹੜਾ ਉਹ ਕੋਈ ਮਜ਼ਹਬੀ ਕਿਤਾਬ ਹੈ। 4 ਵੈਦ ਵੀ ਹੈਗੇ ਨੇ ਸਾਡੇ ਜਿਹੜੇ, ਜਿਹੜੇ ਅਜਰ ਵੈਦ, ਔਰ ਦੂਸਰੇ ਜਿਹੜੇ ਤਕਰੀਬਨ 1500 2000 ਸਾਲ ਪਹਿਲੇ ਲਿਖੇ ਗਏ ਸੀ। 4 ਮਜ਼ਹਬੀ ਜਿਹੜੀਆਂ ਨੇ ਕਿਤਾਬਾਂ ਨੇ, ਧਰਮੀ ਕਿਤਾਬਾਂ ਨੇ, 4 ਵੈਦ ਹੈਗੇ ਨੇ। ਇੱਥੇ ਜਿਹੜਾ ਉਹ ਜਿਹੜੀ ਕੋਈ ਕੁੰਡਲੀ ਹੁੰਦੀ ਹੈ, ਜਾਂ ਆਪਣੇ ਅਮਰਜੀਤ ਜੀ ਦੱਸ ਸਕਦੇ ਨੇ ਕਿ ਜੋਤਸ਼ੀ ਜਿਹੜੇ ਹੁੰਦੇ ਨੇ, ਜਾਂ ਉਹ ਜਿਹੜੇ ਪੰਡਤ ਹੁੰਦੇ ਨੇ, ਉਹਨਾਂ ਨੂੰ ਬੁਲਾਇਆ ਉਹਨਾਂ ਨੇ, ਔਰ ਉਹਨਾਂ ਕੋਲ ਪੁੱਛਦੇ ਨੇ। ਪਤਾ ਨਹੀਂ, ਮੈਨੂੰ ਇਹ ਨਹੀਂ ਪਤਾ ਕਿ ਇਹ ਕੰਪਲਸਰੀ ਹੈ, ਜ਼ਰੂਰ ਹੈ ਹੁੰਦਾ ਕਿ ਜਾਂ ਤੁਹਾਡੀ ਮਰਜ਼ੀ ਹੈ। ਔਰ ਉਹਦੇ ਕੋਲੋਂ ਉਹਦਾ ਜਿਹੜੀ ਕੁੰਡਲੀ ਖੁਲਵਾਈ ਗਈ, ਉਹਦਾ ਜਿਹੜੀ ਕਿਸਮਤ ਪੰਡਤਾਂ ਕੋਲੋਂ ਪੁੱਛੀ ਗਈ, ਤੇ ਉਹਨਾਂ ਨੇ ਕਿਹਾ 12 ਬਰਸ ਨਾ ਰਾਜਿਆ ਮੂੰਹ ਲੱਗੀ, ਵੇਖ ਪੰਡਤਾਂ ਇਹ ਫਰਮਾਇਆ ਹੀ। ਕਾਦਰ ਯਾਰ ਮੀਆਂ ਪੂਰਨ ਭਗਤ ਤਾਈਂ, ਬਾਪ ਜੰਮਦਿਆਂ ਹੀ ਪੂਰੇ ਪਾਇਆ ਹੀ। ਪੂਰੇ ਮੈਨੇ ਹੈਗਾ ਤਹਿਖਾਨਾ, ਵੱਖਰਾ ਮਹਿਲ ਵੀ ਹੈ, ਜਿੱਥੇ ਆਪ ਰਾਜਾ ਆਪ ਨਹੀਂ ਜਾਂਦਾ, ਨਾ ਬੱਚਾ ਉੱਥੋਂ ਬਾਹਰ ਆ ਸਕਦਾ। ਸਮਥਿੰਗ ਅੰਡਰਗਰਾਉਂਡ ਹੈ, ਲੇਕਿਨ ਉੱਥੇ ਉਹਨੂੰ ਫੈਸਿਲਿਟੀਜ਼ ਵਗੈਰਾ ਸਾਰੀਆਂ ਹੀ ਨੇ। ਬੇਬੈਦ ਉੱਤੇ ਜਿਵੇਂ ਲਿਖਿਆ ਸੀ, ਬੈਦ ਵੇਦ ਜਾਂ ਵੈਦ ਇੱਕੋ ਹੀ ਚੀਜ਼ ਹੈ। ਵਾਹ ਔਰ ਬੇ ਜਿਹੜੇ ਨੇ ਉਹ ਇੰਟਰਚੇਂਜ ਹੋ ਜਾਂਦੇ ਨੇ। ਜਿਵੇਂ ਜਿਹੜੇ ਸਾਡਾ ਵਟਕਿਆਂ ਦਾ ਸ਼ਹਿਰ ਬਟਾਲਾ ਸੀ, ਲੇਕਿਨ ਉਹਨੂੰ ਵਟਾਲਾ ਵੀ ਕਹਿ ਦਿੰਦੇ ਨੇ। ਤਿਵੇਂ ਪੰਡਤਾਂ ਆਖ ਸੁਣਾ ਦਿੱਤਾ, ਪੂਰਨ ਇੱਕ ਹਨੇਰਿਓਂ ਨਿਕਲਿਆ ਸੀ, ਦੂਜੀ ਕੋਠੜੀ ਦੇ ਵਿੱਚ ਪਾ ਦਿੱਤਾ। ਇਹਦੇ ਤੇ ਅਸੀਂ ਗੱਲ ਕਰਾਂਗੇ ਕਿ ਕਿਹੜੀ ਹਨੇਰਿਓਂ ਨਿਕਲਿਆ ਸੀ ਤੇ ਦੂਜੀ ਕਿਹੜੀ ਕੋਠੜੀ ਦੇ ਵਿੱਚ ਉਹਨੂੰ ਪਾ ਦਿੱਤਾ ਗਿਆ। ਸਣੇ ਗੋਲੀਆਂ ਬਾਂਦੀਆਂ ਦਾਈਆਂ ਨੂੰ। ਗੋਲੀਆਂ ਮੈਨੇ ਜਿਹੜੇ ਗੁਲਾਮ ਨੇ, ਸਰਵੈਂਟ ਨੇ, ਬਾਂਦੀਆਂ ਨੇ ਜਿਹੜੀਆਂ, ਦਾਈਆਂ ਜਿਹੜੀਆਂ ਨੇ। 12 ਬਰਸ ਦਾ ਖਰਚ ਪਵਾ ਦਿੱਤਾ। ਕਾਦਰ ਯਾਰ ਮੀਆਂ ਪੂਰਨ ਭਗਤ ਦਾਈ, ਬਾਪ ਜੰਮਦਿਆਂ ਕੈਦ ਕਰਾ ਦਿੱਤਾ। ਤੇ ਤਾਬੇ ਨਾਲ ਉਸਤਾਦ ਹੋਏ। ਤਾਬੇ ਮੈਨੇ ਓਬੀਡੈਂਟ। ਤਾਬੇ ਦਾ ਨਾਲ ਉਸਤਾਦ ਹੋਏ, ਹੁਨਰ ਵਿਦਿਆ ਅਕਲ ਸਿਖਾਵਣੇ ਨੂੰ। ਵਿਦਿਆ ਮੈਨੇ ਸਾਇੰਸ ਦਾ ਇਲਮ ਜਾਂ ਨੌਲੇਜ। 6 ਬਰਸਾਂ ਦਾ ਪੂਰਨ ਭਗਤ ਹੋਇਆ, ਪਾਂਦੇ ਪੋਥੀਆਂ ਵੈਦ ਪੜ੍ਹਾਵਣੇ ਨੂੰ। ਪਾਂਦੇ ਜਿਹੜੇ ਨੇ ਪੜ੍ਹਾਉਣ ਵਾਲੇ ਉਸਤਾਦ ਨੇ, ਪੋਥੀਆਂ ਜਿਹੜੀਆਂ ਕਿਤਾਬਾਂ ਨੇ ਪੜ੍ਹਾਈ ਵੈਦ ਪੜ੍ਹਾਉਣੇ ਨੂੰ, ਜਿਹੜੀਆਂ ਮਜ਼ਹਬੀ ਕਿਤਾਬਾਂ ਸਾਰੀਆਂ ਧਰਮੀ ਪੜ੍ਹਾਈਆਂ ਜਾ ਰਹੀਆਂ ਨੇ। ਤੀਰ ਅੰਦਾਜ਼ਾਂ ਨੇ ਹੱਥ ਕਮਾਣ ਦਿੱਤੀ, ਦਿਸਣ ਤਰਕਸ਼ਾਂ ਤੀਰ ਚਲਾਵਣੇ ਨੂੰ। ਸਾਰੇ ਫਨ ਉਹ ਸਿੱਖ ਰਿਹਾ, ਫੌਜ ਦੇ ਵੀ, ਵਾਰੀਅਰ ਵੀ ਬਣ ਰਿਹਾ, ਤੀਰ ਅੰਦਾਜ਼ ਵੀ ਬਣ ਰਿਹਾ, ਤਰਕਸ਼ ਵੀ ਚਲਾ ਰਿਹਾ,
ਕਾਦਰ ਯਾਰ ਜਾਂ ਹੋਇਆ ਜਵਾਨ ਪੂਰਨ ਦਮ ਦਮ ਲੋਚੇ ਬਾਹਰ ਆਵਣੇ। ਲੋਚਣਾ ਮਾਨੇ ਚਾਹਤ, ਤਾਂਗ, ਡਿਜ਼ਾਇਰ। ਹੁਣ ਹੈ ਕਿ ਸਾਰੇ ਦੋਸਤਾਂ ਨੂੰ ਅਸੀਂ ਜਿਹੜੀ ਹੈ ਸੱਦਾ ਹੈ ਬੋਲਣ ਦਾ। ਕੋਸ਼ਿਸ਼ ਕਰਨਾ ਕੋਈ ਦੋਸਤ ਜਿਹੜੇ ਨੇ 3-4 ਮਿੰਟ ਤੋਂ ਜ਼ਿਆਦਾ ਨਾ ਬੋਲਣ, ਤਾਂ ਕਿ ਸਾਰੇ ਦੋਸਤ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਸਕਣ। ਕਿਉਂਕਿ ਅੱਜ ਪਹਿਲੀ ਸੀ ਤੇ ਅਸੀਂ ਜ਼ਿਆਦਾ ਉਹਦੇ ਤੇ ਡਿਸਕਸ ਨਹੀਂ ਕਰ ਸਕਾਂਗੇ, ਲੇਕਿਨ ਥੋੜਾ ਮੈਂ ਚਾਹਨਾ 2-2 4-4 ਮਿੰਟ ਜਿਹੜੇ ਸਾਰੇ ਦੋਸਤ ਬੋਲਣ। ਐਂਡ ਤੇ ਮੈਂ ਥੋੜਾ ਜਿਹਾ ਹਲਕਾ ਜਿਹਾ ਨੂੰ ਜਿਹੜਾ ਸਮ ਅਪ ਕਰ ਦਿਆਂ। ਤੇ ਸਈਦ ਸਾਹਿਬ ਤੋਂ ਅਸੀਂ ਸ਼ੁਰੂ ਕਰ ਲੈਂਦੇ ਹਾਂ। ਜੀ ਡਾਕਟਰ ਸਾਹਿਬ, ਜਿਹੜਾ ਇੰਟਰਸਟਿੰਗ ਮੈਨੂੰ ਚੀਜ਼ ਇਹਦੇ ਵਿੱਚ ਲੱਗੀ ਹੈ ਜਨਮ ਵਾਲੇ ਬੰਦ ਵਿੱਚ, ਉਹ ਇੱਕ ਕੋਠੀ ਤੋਂ ਦੂਸਰੀ ਕੋਠੀ ਪਾ ਦਿੱਤਾ। that is very significant and very symbolic ਕਿ ਜਿਹੜਾ ਮਾਂ ਦਾ ਜਿਹੜਾ ਪੇਟ ਹੈ ਜਾਂ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਕੋਠੀ ਹੁੰਦੀ ਜਿੱਥੇ ਬੱਚਾ ਹਨੇਰੇ 'ਚ ਪਲ ਰਿਹਾ ਹੁੰਦਾ ਹੈ। ਉਹਨੂੰ ਪੰਜਾਬੀ 'ਚ ਕਹਿੰਦੇ ਕੁੱਖ ਜਿਹੜਾ ਵਾਰਮ ਹੁੰਦਾ। ਹਾਂਜੀ ਕਿ ਉਹ ਇਹ ਜਿਹੜੀ ਟ੍ਰਾਂਜੀਸ਼ਨ ਉਹਨੇ ਦਿੱਤੀ ਨਾ ਇੱਕ ਕੋਠੀ ਤੋਂ ਦੂਜੀ ਕੋਠੀ, ਇਹ ਬੜੀ ਸਾਰਕੈਸਟਿਕ ਵੀ ਹੈ ਕਿ ਜ਼ਿੰਦਗੀ ਜਿਹੜੀ ਹੈ ਉਹ ਵੀ ਇੱਕ ਹਨੇਰ ਕੋਠੀ ਤੜਾ। ਭਾਵੇਂ ਉਹ ਬਾਦਸ਼ਾਹ ਦਾ ਬੱਚਾ ਸੀ, ਲੇਕਿਨ ਉਹ ਇੱਕ ਕੋਠੀ ਤੋਂ ਨਿਕਲ ਕੇ ਦੂਸਰੀ ਕੋਠੀ 'ਚ ਹੀ ਆਇਆ। ਸੋ that was interesting point for me in this one, ਜਿਹੜਾ ਕਿ ਵਾਕਈ ਸਿੰਬੋਲਿਕ ਵੀ ਸੀ, ਯੂਨੀਵਰਸਲ ਵੀ ਸੀ and very thought provoking। ਬਸ ਮੈਂ ਨਾ ਕਹਿਣਾ ਸੀ। ਥੈਂਕ ਯੂ। ਹਾਂਜੀ ਵਰਦਾ ਸ਼ਹਿਜ਼ਾਦੀ ਜੀ ਦੱਸੋ ਤੁਸੀਂ। ਅੱਛਾ, ਵੈਸੇ ਮਤਲਬ ਪੜ੍ਹਨ ਵਿੱਚ ਬਹੁਤ ਆਸਾਨ ਹੈ, ਕੋਈ ਲਫ਼ਜ਼ ਐਸਾ ਨਹੀਂ ਸੀ ਕਿ ਲੱਗੇ ਕਿ ਇਹ ਕੋਈ ਨਵਾਂ ਲਫ਼ਜ਼ ਹੈ। ਇੱਕ ਬਹੁਤ ਆਵਾਮੀ ਸਟਾਈਲ ਜਿਸ ਤਰ੍ਹਾਂ ਹੁੰਦਾ ਨਾ ਗੱਲ ਕਹਿਣ ਦਾ, ਉਹ ਮੈਨੂੰ ਦਿਸਿਆ ਇਹਦੇ ਵਿੱਚ। ਲੇਕਿਨ ਰਿਦਮ ਬਹੁਤ ਮਜ਼ੇਦਾਰ ਹੈ। ਯੈਸ, ਰਿਦਮ ਬਹੁਤ ਮਜ਼ੇਦਾਰ ਹੈ, ਬਿਲਕੁਲ। ਹਾਂ, ਰਿਦਮ ਬਹੁਤ ਕਮਾਲ ਹੈ। ਔਰ ਇੱਕ ਚੀਜ਼ ਜਿਹੜੀ ਹੈ ਉਹਦੀ ਸਪੀਡ ਬਹੁਤ ਜ਼ਿਆਦਾ ਹੈ ਕਿਸੇ ਦੀ। ਤੁਸੀਂ ਸ਼ਾਇਦ ਨੋਟ ਕਰੋ ਕਿ ਅੱਜ ਅਸੀਂ ਥੋੜ੍ਹੀਆਂ ਜਿਹੀਆਂ ਲਾਈਨਾਂ ਪੜ੍ਹੀਆਂ ਨੇ, ਲੇਕਿਨ ਉਹਨੇ 12 ਸਾਲ ਉਹਦੇ ਪੂਰੇ ਕਰਤੇ। ਡਾਕਟਰ ਸਾਹਿਬ ਹਾਂਜੀ ਕੁਛ ਕਾਦਰ ਯਾਰ ਵਰਤੋਂ ਕਰਦਾ ਕਾਫੀ ਨਾ ਫਾਰਸੀ ਦੇ ਲਫ਼ਜ਼ਾਂ ਦੀ ਵੀ, ਜਿਵੇਂ ਤਰਕਸ਼, ਤੇ ਉਹ ਅਸੀਂ ਇਨਕਰੇਜ ਕਰਾਂਗੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ ਸੰਗਤੀ ਨੇ ਕਿ ਉਹ ਪੁੱਛ ਸਕਦੇ ਨੇ, ਕਿਉਂਕਿ ਅੱਗੇ ਚੱਲ ਕੇ ਵੀ ਨਾ ਕਾਫੀ ਵਰਤੋਂ ਹੋਏਗੀ ਫਾਰਸੀ ਅੱਖਰਾਂ ਦੀ ਤੇ ਸ਼ਬਦਾਂ ਦੀ। ਇੱਕ ਲਫ਼ਜ਼ ਤਾਬੇ ਆਇਆ, ਤਾਬੇਦਾਰ, ਜਿਹਦੇ ਤੋਂ ਅਸੀਂ ਸਾਡਾ ਬਣਿਆ ਓਬੀਡੈਂਟ। ਔਰ ਤਰਕਸ਼ ਇੱਕ ਲਫ਼ਜ਼ ਸੀ। ਤਰਕਸ਼ ਜਿਹੜਾ ਤੀਰ ਹੈ, ਤਰਕਸ਼ ਉਹ ਜਿਹੜਾ ਮੇਰੇ ਖਿਆਲ ਪਾਉਚ ਹੁੰਦਾ ਜਿਹਦੇ ਤੀਰ ਰੱਖੀਦੇ ਨੇ। ਤਰਕਸ਼ ਠੀਕ ਆ, ਪਾਉਚ ਹੀ ਹੈ। ਹਾਂਜੀ, ਉਹ ਜਿਹੜਾ ਤੀਰ ਜਿਹਦੇ 'ਚ ਰੱਖੀਦੇ ਨੇ ਨਾ, ਉਹਨੂੰ ਤਰਕਸ਼ ਕਹਿੰਦੇ ਨੇ ਫਾਰਸੀ 'ਚ। ਜਿਵੇਂ ਉਹ ਮਿਰਜ਼ਾ ਜੱਟ ਦੇ 'ਚ ਉਹਨੇ ਤੀਰ ਆਪਣੇ ਤਰਕਸ਼ 'ਚ ਰੱਖੇ ਹੁੰਦੇ ਨੇ ਨਾ। ਹਾਂਜੀ, ਇੱਕ ਚੀਜ਼ ਜਿਹੜੀ ਮਜ਼ੇਦਾਰੀ ਹੋਈ ਹੈ ਕਿ 6 ਬਰਸਾਂ ਦਾ ਪੂਰਨ ਵਕਤ ਹੋਇਆ ਪਾਉਂਦੇ ਪੋਥੀਆਂ ਵੈਦ ਪੜਾਣੇ ਨੂੰ। ਉਹ ਜਿਸ ਤਰ੍ਹਾਂ ਉਸ ਹੋਸ਼ ਸੰਭਾਲਿਆ ਬੱਚਾ 6 ਬਰਸਨਾ ਜਾਂ 6 ਵਰਿਆਂ ਨਾ ਹੋਣਾ ਤੇ ਉਸकी ਪੜਾਣਾ ਸਿਖਾਣਾ ਸ਼ੁਰੂ ਕਰਨੇ। ਇਹ ਬੜੀ 12 ਸਾਲ ਤੇ ਉਸ ਕੋਠਰੀ 'ਚ ਗੁਜ਼ਾਰੇ, ਪਰ ਉਸ ਵਿੱਚੋਂ ਜਿਸ ਤਰ੍ਹਾਂ ਉਸ ਹੋਸ਼ ਸੰਭਾਲਿਆ ਉਸकी ਉਹਨਾਂ ਪੜਾਣਾ ਸ਼ੁਰੂ ਕੀਤਾ ਹੈ। ਜਿਹੜੇ ਹੁਨਰ ਹੈ ਬਾਕੀ ਸਾਰੇ ਉਹ ਵੀ ਸਿਖਾਏ। ਤੇ ਇਹ ਬੜੀ ਇੱਕ ਅਜੀਬ ਜੀ ਗੱਲ ਹੀ ਕਿ ਪਿਓ ਜਿਹੜਾ ਆ ਉਸ ਜਾਂ ਰਾਜਾ ਸਲਵਾਨ ਜਿਹੜਾ ਆ ਉਸकी ਪਰੇ ਤੇ ਕੀਤਾ, ਉਸ ਤੇ ਖਾਨੇ 'ਚ ਜਾਂ ਪੂਰੇ 'ਚ ਬਾਈ ਛੋੜਿਆ, ਪਰ ਉਸਨੇ ਨਾਲ ਉਸਦੀ ਮੁਹੱਬਤ ਵੀ ਥਈ ਸ਼ਾਇਦ ਮਿਕੀ ਇਹ ਲੱਗਣਾ ਪਿਆ, ਜਾਂ ਜਿਹੜੀ ਉਸਦੀ ਜ਼ਿੰਮੇਦਾਰੀ ਹੈ ਕਿ ਆਪਣੇ ਪੁੱਤਰ ਕੀ ਸਿਖਾ ਸਾਰੀਆਂ ਚੀਜ਼ਾਂ ਉਹ ਵੀ ਪੂਰੀਆਂ ਕਰਨਾ ਪਿਆ। ਇੱਕ ਕੋਈ ਦੋਏ ਚੀਜ਼ਾਂ ਤੁਸਾਂ की दिसनियां, एक बदशगुनी भी उसकी बुरी लगनी पी के पुत्र माड़ा बदशगुन आ, पर उसनी हर तरह की तरबियत भी करना पिया जिहड़ी एक प्यो की जिम्मेदारी होनी। ठीक है, अच्छा, ਗੱਲ ਕਰਾਂਗੇ ਅਸੀਂ।
ਇਹ ਤਹਿਖਾਨਾ ਹਾਂਜੀ ਹਾਂਜੀ ਇਹ ਤਹਿਖਾਨਾ ਕਿੱਡਾ ਕੁ ਵੱਡਾ ਸੀ? ਮੇਰੇ ਜ਼ਿਹਨ 'ਚ ਇਹ ਸਵਾਲ ਆ ਰਿਹਾ, ਜਿੱਥੇ ਤੀਰ ਅੰਦਾਜ਼ੀ ਵੀ ਹੋ ਰਹੀ ਹੈ ਤੇ ਮਤਲਬ ਸਭ ਕੁਝ ਹੋ ਰਿਹਾ ਹੈ। ਇਹ ਜੀ ਜਿਹੜਾ ਸੀ ਨਾ ਪੂਰਾ ਮਹਿਲ ਹੈਗਾ ਸੀ, ਪੂਰਾ ਇੱਕ ਮਹਿਲ ਸੀ ਪੂਰਾ, ਜਿਹੜਾ ਪੂਰੇ ਦੇ ਵਿੱਚ ਜਦੋਂ ਪਾਇਆ ਉਸ ਤਰ੍ਹਾਂ ਦਾ ਪੂਰਾ ਨਹੀਂ ਸੀ ਜਿਵੇਂ ਸਿਆਸੀ ਕੈਦੀਆਂ ਨੂੰ ਸਾਡੇ ਲਾਹੌਰ ਕਿਲੇ ਦੇ ਵਿੱਚ ਕਰਦੇ ਸੀ, ਇਸ ਤਰ੍ਹਾਂ ਦਾ ਨਹੀਂ ਸੀ। ਉਹ ਠੀਕ ਠਾਕ ਸੀ, ਸਾਰੀ ਖੁਰਾਕ ਸ਼ੁਰਾਕ ਨੌਕਰ ਸ਼ੌਕਰ ਸਭ ਕੁਝ ਸਨ ਉਹਦੇ ਕੋਲ, ਪੂਰਾ ਪੂਰਾ ਇੱਕ ਮਹਿਲ ਟਾਈਪ ਸੀ। ਲੇਕਿਨ ਪਿਓ ਉਹਦਾ ਉੱਥੇ ਨਹੀਂ ਜਾ ਸਕਦਾ ਸੀ, ਬਾਕੀ ਹਰ ਬੰਦਾ ਉੱਥੇ ਜਾ ਸਕਦਾ ਸੀ। ਪਿਓ ਨੇ ਕਿਉਂਕਿ 12 ਸਾਲ ਤੱਕ ਉਹਦੀ ਸ਼ਕਲ ਨਹੀਂ ਦੇਖ। ਪਰ ਡਾਕਟਰ ਜ਼ੁਬੈਰ ਸਾਹਿਬ ਇਹ ਵੀ ਕੋਈ ਜ਼ਿਕਰ ਨਹੀਂ ਕਿ ਉਹ ਬਦਸ਼ਗੂਨੀ ਕਿਹੜੀ ਹੈ। ਉਹ ਬਾਅਦ ਵਿੱਚ ਜ਼ਾਹਿਰ ਹੈ ਪਤਾ ਲੱਗ ਸੀ ਜਿਸ ਤਰ੍ਹਾਂ ਕਿੱਸਾ ਆਗੇ ਟੁਰਸੀ, ਪਰ ਮਤਲਬ ਪੰਡਤਾਂ ਆਖਿਆ ਸਾਰਿਆਂ ਕਿ ਇਹ ਬਸ ਇਹਨੂੰ ਮੂੰਹ ਨਾ ਲਾਈ ਜਾਂ ਵੋਟ ਜਿਹੜਾ ਕਿਹਾ ਵੀ, ਮਗਰ ਇਹ ਨਹੀਂ ਕਿ ਇਹ ਪਿਓ ਕੀ ਮਾਰਸੀ ਜਾਂ ਪਿਓ ਨਾ ਕੋਈ ਪਤਾ ਨਹੀਂ ਕਿ ਬਦਸ਼ਗੂਨੀ ਕਿਸ ਤਰ੍ਹਾਂ ਨਹੀਂ ਹੈ। ਇਹ ਸਾਡੇ ਥੀਮ ਜਿਹੜੀ ਹੈ ਨਾ, ਇਹ ਜਿਹੜੀ ਕਹਾਣੀ ਹੈ ਕਿ ਬਦਸ਼ਗੂਨ ਹੈ ਬੱਚਾ, ਇਹ ਸਾਡੇ ਬਹੁਤ ਚੱਲਦੀ ਹੈ। ਤੁਹਾਨੂੰ ਪਤਾ ਹੈ ਮੂਸਾ ਤੇ ਫਿਰੌਨ ਦੀ ਵੀ ਇਹੀ ਕਹਾਣੀ ਹੈ ਜੀ ਬਿਲਕੁਲ। ਔਰ ਫਿਰ ਸੱਸੀ ਨੂੰ ਵੀ ਤੇ ਆਦਮ ਜਾਮ ਜਿਹੜਾ ਉਹਦਾ ਪਿਓ ਹੈ ਦਰਿਆ 'ਚ ਸੁੱਟ ਦਿੰਦਾ ਹੈ, ਕਿਉਂਕਿ ਉਹ ਕਹਿੰਦਾ ਨੇ ਤੇਰੇ ਲਈ ਬਦਸ਼ਗੂਨ ਹੈ। ਉਹ ਫਿਰ ਉਹਨਾਂ ਨੂੰ ਮਿਲਦਾ, ਉਹ ਜਿਹੜੇ ਧੋਬੀ ਨੇ ਉਹਨਾਂ ਨੂੰ ਮਿਲਦੇ ਨੇ, ਉਹਨੂੰ ਪਾਲਦੇ ਨੇ, ਫਿਰ ਪੁੰਨੂ ਆਉਂਦਾ, ਫਿਰ ਉਹਦਾ ਇਸ਼ਕ ਹੁੰਦਾ। ਸੱਸੀ ਦੀ ਵੀ ਇਹੀ ਕਹਾਣੀ ਹੈ। ਤੇ ਇਹ ਇੱਕ ਜਿਹੜਾ ਸਮਝ ਜਿਹੜੀ ਜ਼ਿਆਦਾ ਸਮਝ ਆਉਂਦੀ ਹੈ ਕਿ ਮੂੰਹ ਨਾਲ ਲੱਗੀ ਦਾ ਮਤਲਬ ਇਹੀ ਹੈ ਕਿ ਕਿਉਂਕਿ ਉਹ ਰੂਲਰ ਹੈ, ਰਾਜਾ ਸਲਵਾਨ ਤੇ ਪੁੱਤਰ ਨੇ ਗੱਦੀ ਦਾ ਹੱਕਦਾਰ ਹੈ ਉਹਦਾ ਪੁੱਤਰ, ਤੇ ਇਹ ਕਿ ਬਾਦਸ਼ਾਹ ਨੂੰ ਮਾਰ ਦੇਗਾ ਉਹ, ਫਿਰ ਗੱਦੀ ਤੇ ਬੈਠੇਗਾ। ਤੇ 12 ਬਰਸ ਉਹਦੇ ਮੂੰਹ ਨਾਲ ਲੱਗੀ ਕਿ ਥ੍ਰੈਟਨ, ਜਿਹੜਾ ਪੁੱਤਰ ਤੇ ਜੰਮਿਆ ਲੇਕਿਨ ਥ੍ਰੈਟ ਵੀ ਉਹਨੇ ਪੁੱਤਰ ਕੋਲੋਂ ਹੀ ਹੈ। ਉਹ ਇਹ ਵੀ ਚਾਹੁੰਦਾ ਕਿ ਇਹ ਮੇਰੀ ਕੰਟੀਨਿਊਟੀ ਬਣੇ, ਮੇਰੇ ਬਾਅਦ ਰਾਜ ਗੱਦੀ ਤੇ ਬੈਠੇ, ਲੇਕਿਨ ਉਹਨੂੰ ਇਹ ਵੀ ਹੈ ਕਿ ਮੈਨੂੰ ਮਾਰ ਹੀ ਨਾ ਦੇਵੇ, ਜਿਵੇਂ ਉਸ ਵੇਲੇ ਦੀ ਤਾਰੀਖ ਹੈ ਚੱਲਦੀ ਸੀ। ਲੇਕਿਨ ਮੈਂ ਬਦਸ਼ਗੂਨੀ ਨੂੰ ਨਾ ਕਾਦਰ ਯਾਰ ਨੇ ਸਪੈਸੀਫਾਈ ਜਾਣ ਕੇ ਨਹੀਂ ਕੀਤਾ ਔਰ ਓਪਨ ਰੱਖਿਆ ਵੇ ਟੂ ਦਾ ਤੇ ਮੈਂ ਸਮਝਦਾ ਜ਼ਿਆਦਾ ਅੱਛੀ ਗੱਲ ਹੈ ਕਿ ਉਹਨਾਂ ਨੂੰ ਓਪਨ ਰੱਖਿਆ, ਔਰ ਇਟ ਇਜ਼ ਅਪ ਟੂ ਲੋਕਾਂ ਜਿਹੜੇ ਪੜ੍ਹਨ ਵਾਲੇ ਨੇ ਜਾਂ ਸੁਣਨ ਵਾਲੇ ਨੇ ਕਿੱਸਾ, ਉਹ ਗੈਸ ਕਰਨ ਕਿ ਕੀ ਹੋ ਸਕਦਾ ਹੈ। ਐਂਡ ਆਈ ਥਿੰਕ ਦੈਟ ਇਜ਼ ਦ ਗ੍ਰੇਟਨੈਸ ਆਫ ਅ ਰਾਈਟਰ ਨਾ। ਹਾਂਜੀ 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 ਅਮਰਜੀਤ ਜੀ, कैसा ਲੱਗਿਆ ਤੁਹਾਨੂੰ ਕਿੱਸਾ? ਕਿੱਸਾ ਬਹੁਤ ਵਧੀਆ, ਜਿੱਦਾਂ ਤੁਸੀਂ ਕਿਹਾ ਦੀ ਸਪੀਡ ਬੜੀ ਤੇਜ਼ ਹੈ, ਦੋ ਇਹਨੇ 3 ਸਟੈਂਜ਼ਿਆਂ ਦੇ ਵਿੱਚ ਹੀ ਤਕਰੀਬਨ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਵਿਚਾਰੇ ਨੂੰ। ਪਰ ਮੈਂ ਇਹਨੂੰ ਦੇਖਿਆ ਕਿ ਜੇ ਉਸ ਜ਼ਮਾਨੇ ਦੇ ਸਮਾਜ ਨੂੰ ਦੇਖੋ ਤੇ ਕੀ ਹੁੰਦਾ ਸੀ, ਲੋਕਾਂ 'ਚ ਅਗਿਆਨਤਾ ਇੰਨੀ ਜ਼ਿਆਦਾ ਸੀ, ਬਲੀਫ ਸੁਪਰਸਟੀਸ਼ਨ ਜਾਦੂ ਟੂਣਿਆਂ ਦੇ ਵਿੱਚ ਬਲੀਵ ਕਰਦੇ ਸੀ, ਕਿਉਂਕਿ देयर वाज अ फियर ऑफ द अननोन कि पता नहीं की हो जाना, की साड़ा नुकसान हो जाना। सो इस करके ਜਿਹੜੇ ਵੀ ਲੋਕ ਜਿੱਦਾਂ ਕਿ ਪੰਡਤ ਟੀਵੀ ਲਾਉਣ ਵਾਲੇ ਜਵਾਨੇ ਜੋ ਉਹਦੀ ਟ੍ਰੀਟਮੈਂਟ ਦੱਸਦੇ ਸੀ, ਉਹਨਾਂ ਦੀ ਬੜੀ ਅਹਿਮੀਅਤ ਸੀ ਉਸ ਜ਼ਮਾਨੇ ਵਿੱਚ, ਔਰ ਇਸੇ ਕਰਕੇ ਉਹਨਾਂ ਨੂੰ ਸੱਦਦੇ ਸੀ, ਔਰ ਇਸੇ ਕਰਕੇ ਉਹਨਾਂ ਦੇ ਜੋ ਕਹਿੰਦੇ ਸੀ ਕਿ ਸਾਡੀ ਫੈਮਿਲੀ ਨੂੰ, ਸਾਡੇ ਰੂਲ ਨੂੰ ਕੋਈ ਨੁਕਸਾਨ ਨਾ ਹੋ ਜਾਏ, ਜੋ ਕਹਿੰਦੇ ਸੀ ਲੋਕ ਉਹੀ ਕਰਦੇ ਸੀ। ਔਰ ਐਡੀ ਵੱਡੀ ਇਸ ਕਹਾਣੀ ਦੇ ਵਿੱਚ ਦੇਖੋ ਸ਼ੁਰੂਆਤ ਦੇ ਵਿੱਚ ਹੀ ਕਿ ਇੱਕ ਜੰਮਦੇ ਬੱਚੇ ਨੂੰ ਤੁਸੀਂ ਭੋਰੇ ਦੇ ਵਿੱਚ ਪਾ ਦੇਣਾ, ਇਹ ਜਿਹੜਾ ਸਟੋਰੀ ਦਾ ਸ਼ੁਰੂਆਤ ਹੈ, ਮੈਂ ਸਮਝਦਾ ਕਿ 2-3 ਕਾਰਨ ਹੋ ਸਕਦੇ ਆ। ਇੱਕ ਤੇ ਇਹ ਹੋ ਸਕਦਾ ਕਿ ਬੱਚੇ ਨੂੰ ਦੇਖ ਕੇ ਜਿਹੜੇ ਬੱਚੇ ਜੰਮਣ ਤੋਂ ਬਾਅਦ ਆਉਂਦੇ ਨੇ, ਜਿੱਦਾਂ ਕੋਈ ਨਜੂਮੀ ਆ ਗਏ ਜਾਂ ਪੰਡਤ, ਉਹਨਾਂ ਦੇ ਕਢਾਉਂਦੇ ਨੇ, ਕੁੰਡਲੀਆਂ ਕਢਾਉਂਦੇ ਨੇ, ਬੱਚੇ ਦੀ ਸ਼ਕਲ ਦੇਖ ਕੇ ਉਹ ਪ੍ਰੈਡਿਕਟ ਕਰਦੇ ਨੇ ਫਿਊਚਰ ਬੱਚਾ ਕਿਵੇਂ। ਕਿ ਪੂਰਨ ਇੰਨਾ ਜ਼ਿਆਦਾ ਖੂਬਸੂਰਤ ਬੱਚਾ ਸੀ, ਹਾਲਾਂਕਿ ਲੂਣਾ ਵੀ ਤੇ ਹੋਰ ਵੀ। ਅਸਲ ਗੱਲ ਹੈ ਸੱਸੀ ਪੁੰਨੂ, ਸੱਸੀ ਦੀ ਕਹਾਣੀ, ਯੂਸਫ ਦੀ ਕਹਾਣੀ, ਈਵਨ ਰਾਂਝਾ ਵੀ ਜੇ ਟਰਬਲ ਵਿਚਾਰੇ ਨੂੰ ਹੋਈ ਆ ਤਾਂ ਉਹਦੇ ਸੁਹੱਪਣ ਕਰਕੇ ਹੋਈ ਆ।
ਭਰਾਵਾਂ ਨੇ ਜੋ ਘਰੋਂ ਕੱਢਿਆ, ਜ਼ਮੀਨ ਮਾੜੀ ਦਿੱਤੀ, ਕਿਉਂਕਿ ਉਹ ਪਟੇ ਵਾਹ ਕੇ ਤਾਂ ਸੋਹਣਾ ਬਹੁਤ ਸੀ, ਪਿੰਡ ਵਿੱਚ ਮਟਰ ਗਸ਼ਤੀਆਂ ਕਰਦਾ ਸੀ। ਸੁਹੱਪਣ ਜਿਹੜਾ ਬਿਊਟੀ ਇਜ਼ ਅ ਕਰਸ, ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ ਜਿਹੜਾ ਬਹੁਤ ਆਊਟਸਟੈਂਡਿੰਗ ਬਿਊਟੀ ਆ, ਇਟਸ ਅ ਸੁਸਾਇਟਲ ਕਰਸ। ਨੇਚਰ ਵਿੱਚ ਵੀ ਦੇਖੋ, ਕੋਈ ਬਹੁਤ ਵਧੀਆ ਖਿੜਿਆ ਗੁਲਾਬ ਸਾਰੇ ਬਾਗ ਦੇ ਵਿੱਚ ਜੇ ਪਿਆ, ਇਟਸ ਅ ਕਰਸ ਟੂ ਦੈਟ ਫਲਾਵਰ, ਕਰਸ ਟੂ ਦੈਟ ਬਿਊਟੀ, ਕਿ ਉਹਦੇ ਤੇ ਆਫਤ ਆਉਣੀ ਆਉਣੀ ਹੈ। ਇੱਕ ਤਾਂ ਇਹ ਕਹਿਣਾ ਮੈਂ ਕਿ ਉਸ ਜ਼ਮਾਨੇ ਦੇ ਵਿੱਚ ਸੁਪਰਸਟੀਸ਼ਨ ਸੀ। ਦੂਸਰਾ ਇਹ ਕਹਿਣਾ ਕਿ ਉਹ ਬਹੁਤ ਬਿਊਟੀਫੁਲ ਬੱਚਾ ਸੀ, ਜਿਸ ਕਰਕੇ ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਕਿ ਇਹਦੇ ਤੇ ਜਾਂ ਆਪਣੇ ਪਰਿਵਾਰ ਤੇ ਇਹ ਆਫਤ ਲੈ ਕੇ ਆਏਗਾ। ਉਹਨਾਂ ਦੀ ਇਹ ਰੀਜ਼ਨ ਸੀਗਾ ਉਹਨਾਂ ਨੂੰ ਸੇਵਾ ਲਾਉਣ ਦਾ। ਤੀਸਰਾ ਰੀਜ਼ਨ ਇੱਕ ਹੋਰ ਹੈ ਕਿ ਰਾਜਾ ਸਲਵਾਨ ਸੀ ਜਿਹੜਾ ਬੜੀਆਂ ਰਾਜਿਆਂ ਮਹਾਰਾਜਿਆਂ ਅਮੀਰਾਂ ਤੇ ਐਲੀਟ ਦਾ ਜਿਹੜਾ ਐਸ਼ ਪ੍ਰਸਤ ਕਲਚਰ ਹੁੰਦਾ, ਉਹਦੇ ਨਾਲ ਡਿਕਲਾਈਨ ਆਉਣਾ ਸ਼ੁਰੂ ਹੋ ਜਾਂਦਾ ਇਨ ਦ ਮੋਰੈਲਿਟੀ ਸੁਸਾਇਟੀ ਦੇ ਵਿੱਚ। ਸਲਵਾਨ ਦੇ ਰਾਜ ਦੇ ਵਿੱਚ ਵੀ ਹੋ ਸਕਦਾ ਕਿ ਜੇ ਇਹ ਬੱਚਾ ਹੁਣ ਹੋਇਆ, ਇਹ ਹੀ ਇਜ਼ ਅ ਥ੍ਰੈਟ, ਕਿ ਇਹ ਵੀ ਅੱਗੇ ਜਾ ਕੇ ਇਹੋ ਜਿਹਾ ਨਾ ਬਣੇ ਸਾਡੇ ਰਿਲੀਜਨ ਨੂੰ ਜਾਂ ਸਾਡੀ ਸੁਸਾਇਟੀ ਨੂੰ ਥੱਲੇ ਨਾ ਡੋਬ ਦੇਵੇ। ਸੋ ਉਹਦੇ ਕਲਚਰ ਵਿੱਚੋਂ ਕੱਢਣ ਲਈ ਉਹਨੂੰ ਤਹਿਖਾਨੇ ਦਾ ਮਤਲਬ ਇਹ ਨਹੀਂ ਕਿ ਉਹਨੂੰ ਜ਼ਮੀਨ ਦੇ ਵਿੱਚ ਭੋਰਿਆਂ ਦੇ ਵਿੱਚ ਪਾ ਦਿੱਤਾ। ਇਹਦਾ ਮਤਲਬ ਇਹ ਆ ਕਿ ਉਸ ਐਸ਼ੋ ਪ੍ਰਸਤ ਦੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਉਹਨੂੰ ਇੱਕ ਨਵੀਂ ਤੇ ਡਿਫਰੈਂਟ ਦੁਨੀਆ ਦੇ ਵਿੱਚ ਉਹਦੀ ਟ੍ਰੇਨਿੰਗ ਹੋਣੀ ਆ। ਪੜਾਉਣਗੇ ਬੰਦੇ, ਤੀਰ ਕਮਾਨ ਹਰ ਚੀਜ਼ ਸਿਖਾਉਣਗੇ, ਕਿਉਂਕਿ 12 ਸਾਲ ਤੋਂ ਬੱਚੇ ਦੀ ਤਕਰੀਬਨ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਆ। ਸੋ ਉਹਨੂੰ ਇੱਕ ਐਸੇ ਮਾਹੌਲ ਚੋਂ ਕੱਢ ਕੇ ਅਲੱਗ ਮਾਹੌਲ ਦੇ ਵਿੱਚ ਉਹਦੀ ਬ੍ਰਿੰਗਿੰਗ ਅਪ ਕਰਨ ਦਾ ਮਕਸਦ ਜਿਹੜਾ ਇਹ ਪੰਡਤਾਂ ਨੇ ਜਾਂ ਟੇਵੇ ਐਸਟ੍ਰੋਲੋਜਰਸ ਨੇ ਦੱਸਿਆ, ਮੇਰੇ ਖਿਆਲ ਉਹਦੇ ਇਹ 2-3 ਰੀਜ਼ਨ ਹੋ ਸਕਦੇ ਨੇ, ਜੋ ਮੈਂ ਸਮਝਦਾ ਕਿ ਦਿਸ ਇਜ਼ ਦ ਪਿਵਟਲ ਪੁਆਇੰਟ ਆਫ ਦ ਸਟੋਰੀ, ਕਿ ਜੰਮਦੇ ਨੂੰ ਹੀ ਜਾਂ ਸੁਹੱਪਣ ਕਰਕੇ ਜਾਂ ਐਸ਼ੋ ਪ੍ਰਸਤ ਦੀ ਜ਼ਿੰਦਗੀ ਕਰਕੇ ਜਾਂ ਉਸ ਜ਼ਮਾਨੇ ਦੇ ਸੁਪਰਸਟੀਸ਼ਨ ਦੇ ਕਰਕੇ ਇਹ ਸਜ਼ਾ ਭੁਗਤਣੀ ਪਈ ਹੈ। ਬਹੁਤ ਸੋਹਣੀ ਗੁਫ਼ਤਗੂ ਕੀਤੀ ਡਾਕਟਰ ਲਖਵੀਰ ਲੇਜ਼ੀਆ। ਪਤਾ ਨਹੀਂ ਬਾਰ ਤੁਸੀਂ ਹੈਗੇ ਹੋ ਜੀ? ਹਾਂਜੀ ਸਰ, ਮੈਂ ਹੁਣੇ ਪਹੁੰਚੀ ਸੀ, ਮੈਂ ਬਸ ਸੁਣ ਰਹੀ ਸੀ ਜੀ। ਮੈਂ ਥੋੜਾ ਜਿਹਾ ਮੇਰੀ ਗੱਲ ਸੁਣ ਲਓ, ਪਹਿਲੇ ਮੇਰੀ ਗੱਲ ਸੁਣ ਲਓ। ਸਾਡੀ ਗੱਲ ਅਸੀਂ ਸੁਣਾਂਗੇ। ਇੱਕ ਤਾਂ ਹੈਗਾ ਕਿ ਤੁਸੀਂ ਛੋਟਾ ਜਿਹਾ ਆਪਣਾ ਇੱਕ ਸ਼ਾਰਟ ਇੰਟਰੋਡਕਸ਼ਨ ਕਰਾਓ, ਫਿਰ ਜਿਹੜੀ ਅਸੀਂ ਪੂਰਨ ਭਗਤ ਪੜ੍ਹ ਰਹੇ ਹਾਂ ਉਹ 'ਚ 2-4 ਲਾਈਨਾਂ ਪੜ੍ਹੋ, ਫਿਰ ਉਹਦੇ ਬਾਅਦ ਆਪਣੀ ਗੱਲ ਕਰੋ। ਠੀਕ ਹੈ ਜੀ। ਮੈਂ ਡਾਕਟਰ ਲਖਵੀਰ ਲੇਜ਼ੀਆ, ਡਿਸਟ੍ਰਿਕਟ ਹੁਸ਼ਿਆਰਪੁਰ, ਅਸਿਸਟੈਂਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ। ਮੇਰਾ ਬਸ ਪੜ੍ਹਨ ਲਿਖਣ ਦਾ ਹੀ ਥੋੜਾ ਬਹੁਤਾ ਕੰਮ ਹੈ, ਤੇ ਮੈਂ ਸਾਰੀ ਗੁਫ਼ਤਗੂ ਸੁਣ ਰਹੀ ਸੀ, ਜਿੰਨੀ ਕੁ ਹੋਈ ਹੈ ਬਹੁਤ ਅੱਛੀ ਹੋਈ ਹੈ। ਔਰ ਇਹਦੇ ਵਿੱਚ ਮੈਂ ਬਸ ਇੱਕ ਹੀ ਚੀਜ਼ ਐਡ ਕਰਨਾ ਚਾਹੂੰਗੀ ਕਿ ਕਿਸੇ ਦੇ ਸਟਾਰਟਿੰਗ ਦੇ ਵਿੱਚ ਜਿਹੜੀ ਪਹਿਲੀ ਸਿਹਰਫੀ ਹੈ, ਉਹਦੀਆਂ ਜਿਹੜੀਆਂ ਪਹਿਲੀਆਂ 8 ਲਾਈਨਾਂ ਨੇ, ਪਹਿਲੀਆਂ 8 ਲਾਈਨਾਂ ਦੇ ਵਿੱਚ ਕਾਦਰ ਯਾਰ ਨੇ ਸਾਰੀ ਜਿਹੜੀ ਨੇਚਰ ਸੀ ਉਹਨੂੰ ਸਮ ਅਪ ਕਰ ਦਿੱਤਾ। ਤੇ 8ਵੀਂ ਲਾਈਨ ਦੇ ਵਿੱਚ ਉਹ ਕਿਹਾ ਕਿ ਸਭੇ ਰੱਬ ਦਾ ਵਿਰਦ ਕਮਾਉਂਦੇ ਨੇ। ਉਹ ਸਾਰੀ ਦੀ ਸਾਰੀ ਇੱਕ ਨੇਚਰ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹਨੇ ਇੱਕ ਸੁਪਰ ਸਟਰਕਚਰ ਜਿਹੜਾ ਬਣਦਾ ਏ ਨੈਚੁਰਲੀ, ਉਹਦੇ ਵਿੱਚ ਉਹਨੇ ਲਿਆ ਕੇ ਸਾਰਾ ਸੈੱਟ ਕਰਤਾ। ਹੁਣ ਨੈਕਸਟ ਸੀਗਾ ਕਿ ਜਿੱਥੇ ਇੱਕ ਸਲਤਨਤ ਇੱਕ ਖਾਸ ਪਰਸਨ ਦੇ ਜਿਹੜੀ ਹੱਥ ਦੇ ਵਿੱਚ ਹੈ, ਉਸ ਸਮੇਂ ਦੇ ਵਿੱਚ ਉਹਨੂੰ ਜਿਹੜੇ ਲੋਕ ਕੈਪਚਰ ਕਰ ਰਹੇ ਨੇ, ਚਾਹੇ ਉਹ ਸਾਡਾ ਰਾਜਾ ਏ ਜਾਂ ਉਹਨਾਂ ਦੇ ਪੰਡਤ ਨੇ, ਪੁਰੋਹਿਤ ਨੇ, ਉਹ ਕਿਵੇਂ ਸਾਰੀ ਸੁਸਾਇਟੀ ਨੂੰ ਕੈਪਚਰ ਕਰਦੇ ਹੋਏ ਉਹ ਜਿਹੜਾ ਆਪਣਾ ਬਲੱਡ ਹੈ, ਉਹ ਆਪਣੇ ਇੰਟਰਸਟ ਦੇ ਲਈ ਉਹਨਾਂ ਨੂੰ ਵੀ ਨਹੀਂ ਬਖਸ਼ਦੇ। ਤੇ ਸੇਮ ਇਸੇ ਸਿਰਫ ਦੀ 8ਵੀਂ ਲਾਈਨ ਦੇ ਉੱਪਰ ਆ ਕੇ ਉਹ ਕਹਿ ਰਿਹਾ ਕਿ ਬਾਪ ਜੰਮਦਿਆਂ ਹੀ ਭੋਰੇ ਪਾ ਦਿੱਤਾ ਜੋ ਵੀ ਹੈ। ਹੁਣ ਇਹ ਸਟਾਰਟਿੰਗ ਦੇ ਵਿੱਚ ਹੀ ਕਾਦਰਯਾਰ ਨੇ ਇੱਕ ਬਹੁਤ ਅੱਛੀ ਜਿਹੜੀ ਇੱਕ ਡਾਇਲੈਕਟ ਹੈ ਉਹ ਇੱਥੇ ਉਹਨੇ ਸਿਰਜ ਦਿੱਤੀ ਦੋਵਾਂ ਦੇ ਵਿੱਚ ਲਿਆ ਕੇ। ਸੋ ਜਿਹੜੀ ਗੱਲ ਅਮਰ ਸਰ ਕਹਿ ਰਹੇ ਸੀ ਕਿ ਇੱਕ ਖਾਸ ਤਰ੍ਹਾਂ ਦੀ ਉਸ ਵੇਲੇ ਦੀ ਜਿਹੜੀ ਹੈ ਲੈਕ ਆਫ ਨੌਲੇਜ
ਜਿਸ ਨੂੰ ਅਸੀਂ ਕਹਿ ਸਕਦੇ ਹਾਂ। ਤੇ ਦੂਸਰਾ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਜਿਹੜੇ ਰਾਜੇ ਮਹਾਰਾਜੇ ਸੀ, ਉਹ ਵੀ ਮਤਲਬ ਜਿਹੜੀਆਂ ਪੰਡਤਾਂ ਪੁਰੋਹਿਤਾਂ ਦੀਆਂ ਜਿਹੜੀਆਂ ਬੈਸਾਖੀਆਂ ਸੀਗੀਆਂ, ਉਹਨਾਂ ਦੇ ਸਹਾਰੇ ਚੱਲ ਰਹੇ ਨੇ। ਤੇ ਉਹ ਸਾਰਾ ਕੁਝ ਜਿਹੜਾ ਹੈਗਾ ਸਿਸਟਮ, ਉਹ ਉਹਦੇ ਅਕੋਰਡਿੰਗ ਚੱਲ ਰਿਹਾ। ਤੇ ਬਸ ਇਹੀ ਕਹਿਣਾ ਸੀ ਮੈਂ। ਹਾਂਜੀ ਜਗਦੀਪ ਜੀ, ਤੁਸੀਂ ਗੱਲ ਕਰੋ ਕੋਈ। ਹਾਂਜੀ ਸਰ, ਇੱਕ ਤਾਂ ਇਹਦੀ ਜਿਹੜੀ ਹਮਦ ਹੈ ਜੀ, ਉਹ ਜਿਵੇਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਇਹ ਬਹੁਤ ਹੀ ਥੋੜੀ ਹੈ ਤੇ ਉਸ ਤੋਂ ਬਾਅਦ ਬਾਕੀ ਕਿੱਸਾ ਸਟਾਰਟ ਹੋ ਜਾਂਦਾ ਹੈ। ਤੇ ਮੈਨੂੰ ਲੱਗਦਾ ਕਿ ਵਾਰਿਸ ਸ਼ਾਹ ਜਿਹੜਾ ਉਹ ਪਹਿਲਾ ਬੰਦਾ ਹੈ ਜਿਹਨੇ ਕਿ ਉਹ ਹਮਦ ਹੈ ਜਿਹੜੀ ਉਹ ਵੱਡੀ ਕਰੀ। ਤੇ ਜਿਹੜੀ ਇਹਦੇ ਵਾਲੀ ਹਮਦ ਹੈ ਕੁਦਰਤ ਦੇ ਨਾਲ ਬਾਕਾਇਦਾ ਤੌਰ ਤੇ ਮਤਲਬ ਜੁੜੀ ਹੋਈ ਹੈ। ਇਸ ਤੋਂ ਅੱਗੇ ਜਿਹੜਾ ਉਹ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਇੰਪੋਰਟੈਂਟ ਆ। ਇਹ ਕਿੱਸਾ 19ਵੀਂ ਸਦੀ ਦੇ ਵਿੱਚ ਹੈ ਜਿਹੜਾ ਉਹ ਲਿਖਿਆ ਜਾ ਰਿਹਾ, ਤੇ ਮਹਾਰਾਜਾ ਰਣਜੀਤ ਸਿੰਘ ਦਾ ਉਦੋਂ ਰਾਜ ਹੈ। ਇੰਪੋਰਟੈਂਟ ਗੱਲ ਇਹ ਹੈ ਕਿ ਇਹ ਪੂਰਨ ਭਗਤ ਦੀ ਜਿਹੜੀ ਕਥਾ ਹੈ, ਇਹ ਇਦੋਂ ਕਈ ਸਦੀਆਂ ਪਹਿਲਾਂ ਪੰਜਾਬ ਦੇ ਵਿੱਚ ਮਤਲਬ ਲੋਕ ਕਾਵਿ ਦੇ ਰੂਪ ਦੇ ਵਿੱਚ ਸੀ। ਕੁਐਸਚਨ ਇਹ ਬਣਦਾ ਹੈ ਕਿ ਇਹ ਕਾਦਰ ਯਾਰ ਨੇ 19ਵੀਂ ਸਦੀ ਦੇ ਵਿੱਚ ਕਿਉਂ ਲਿਖੀ? ਇਦੋਂ ਪਹਿਲਾਂ ਬਹੁਤ ਸਾਰੇ ਕਿੱਸਾਕਾਰ ਹੋਏ ਆ, ਉਹਨਾਂ ਨੇ ਇਹ ਕਿਉਂ ਨਹੀਂ ਲਿਖੀ? ਇੱਕ ਗੱਲ ਇਹਦੇ ਵਿੱਚ ਇਹ ਹੈ ਜੀ ਕਿ ਜਿਹੜਾ ਸਲਵਾਨ ਹੈ ਉਹ ਬਹੁਤ ਹੀ ਪੁਰਾਣਾ ਰਾਜਾ, ਉਹਦਾ ਜ਼ਿਕਰ ਇਨਫੈਕਟ ਮੈਂ ਪੜ੍ਹਿਆ ਕਿ ਮਹਾਭਾਰਤ ਦੇ ਵਿੱਚ ਵੀ ਹੈ। ਦੂਜਾ ਜਿਹੜਾ ਪੂਰਨ ਭਗਤ ਹੈ ਉਹ ਉਦੋਂ ਵੀ ਉਹ ਵੀ ਪੁਰਾਣਾ ਕਰੈਕਟਰ ਹੈ, ਤੇ ਉਹਦਾ ਜ਼ਿਕਰ ਸੇਮ ਬਦਲ ਕੇ ਨਾਥਾਂ ਜੋਗੀਆਂ ਦੇ ਵਿੱਚ ਵੀ ਆਉਂਦਾ ਹੈ। ਤੀਜਾ ਜਿਹੜਾ ਸਿਆਲਕੋਟ ਸ਼ਹਿਰ ਹੈ ਉਹ ਲਗਭਗ 2500 ਸਾਲ ਪੁਰਾਣਾ ਪੰਜਾਬ ਦੇ ਤਰੀਕ ਦੇ ਵਿੱਚ ਆਪਾਂ ਨੂੰ ਮਿਲਦਾ, ਜਦੋਂ ਰਾਜੇ ਕਨਿਸ਼ਕ ਦਾ ਦੌਰ ਸੀ ਤੇ ਉਸ ਦੀ ਉਹ ਰਾਜਧਾਨੀ ਸੀ, ਜਦੋਂ ਕਿ ਪੰਜਾਬ ਦੇ ਵਿੱਚ ਬੋਧੀਆਂ ਦਾ ਬੋਲਬਾਲਾ ਸੀ। ਤੇ ਕਿੱਸੇ ਦੇ ਬਾਰੇ ਮੈਂ ਥੋੜਾ ਜਿਹਾ ਬਸ ਇਹੀ ਕਹਿਣਾ ਜੀ ਕਿ ਜਿਹੜਾ ਇਹਦੇ ਵਿੱਚ ਆਪਾਂ ਨੂੰ ਸਟਾਰਟਿੰਗ ਤੋਂ ਹੀ ਪਤਾ ਲੱਗ ਰਿਹਾ ਕਿ ਰਾਜੇ ਨੇ ਪੰਡਤਾਂ ਦੇ ਕਹਿਣ ਦੇ ਉੱਤੇ ਆਪਦੇ ਪੁੱਤ ਨੂੰ ਭੋਰੇ ਦੇ ਵਿੱਚ ਪਾਤਾ। ਇਹਦਾ ਮਤਲਬ ਸਿੱਧੀ ਗੱਲ ਹੈ ਕਿ ਕਾਦਰ ਯਾਰ ਨੇ ਸਟਾਰਟਿੰਗ ਦੇ ਵਿੱਚ ਜਿਹੜੀ ਇੱਕ ਪ੍ਰੋਬਲਮ ਹੈ ਉਹਨੇ ਦੱਸਤਾ ਕਿ ਗਾਂ ਜਿੰਨਾ ਕੁਝ ਵੀ ਹੋਊਗਾ ਕਿਸੇ ਦੇ ਵਿੱਚ ਤੁਸੀਂ ਦੇਖਿਓ ਉਸਦੇ ਜਿਹੜੇ ਕਾਜ਼ ਇਫੈਕਟ ਹੋਣਗੇ ਉਹ ਇੱਕ ਇੱਥੋਂ ਸਟਾਰਟਿੰਗ ਤੋਂ ਸ਼ੁਰੂ ਹੋਣਗੇ। ਤੇ ਦੂਜੀ ਗੱਲ ਉਹ ਦੱਸ ਰਿਹਾ ਕਿ ਪੰਡਤਾਂ ਦੀ ਵਜ੍ਹਾ ਕਰਕੇ ਜਾਣੀ ਕਿ ਜਿਹੜੀ ਸੱਤਾ ਹੈ ਉਹ ਇੱਕ ਧਰਮ ਦੇ ਅੰਡਰ ਕੰਮ ਕਰ ਰਹੀ ਹੈ। ਜੇ ਉਹਨਾਂ ਨੇ ਰਾਜੇ ਨੂੰ ਕਿਹਾ ਕਿ ਭਾਈ ਆਪਦੇ ਪੁੱਤ ਨੂੰ ਤੂੰ ਭੋਰੇ ਪਾ ਦੇ ਤੇ ਉਹਨੇ ਪਾਤਾ, ਤੇ ਬਾਕੀ ਗੱਲਾਂ ਜਿਹੜੀਆਂ ਉਹ ਆਪਾਂ ਨੂੰ ਗਾਂ ਕਿਸੇ ਦੇ ਵਿੱਚ ਖੁੱਲਣਗੀਆਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬੜੀ ਸੋਹਣੀ ਗੱਲ ਕੀਤੀ ਜੀ। ਹੋਰ ਕੋਈ ਆਪਣਾ ਕੋਈ ਰਾਏ ਤੇ ਨਹੀਂ ਗਿਆ? सॉरी टू इंटरप्ट, ये मैं चेक किया, ये साइकोलॉजी में टर्म ही लेस कॉम्प्लेक्स, LA, बल्कि मैं 2 मिनट सही, LAIUS, लॉयस कॉम्प्लेक्स। जिस तरह एडिपस कॉम्प्लेक्स होना ना, लायस कॉम्प्लेक्स प्यो पुत्र विच जेड़ा कॉम्प्लेक्स होना ना, प्यो जेड़ा कंपीट करना, जेलस होना पुत्र सो, ऐसा थीम जिस ना असां जिक्र करने पिया, ये बाकायदा एक साइकोलॉजिकल इसनी टर्म थी है। ठीक है, ठीक है, वो साइकोलॉजी ਇਹਦੇ ਚ ਕਾਫੀ ਆਏਗੀ ਕਿਉਂਕਿ ਇਹ ਜਿਹੜਾ ਭੋਰੇ ਉਹਨੂੰ ਪਾਇਆ ਹੈ ਉਹ ਜਦੋਂ ਥੋੜਾ ਜਿਹਾ ਅਗਰ ਤੁਸੀਂ ਯੰਗ ਦੇ ਹਿਸਾਬ ਨਾਲ ਪੜੋ, ਜਿਹੜਾ ਕਲੈਕਟਿਵ ਅਨਕੌਂਸ਼ੀਅਸ ਹੈ ਕਿ ਬੰਦਾ ਜਿਹੜਾ ਉਹ ਭੋਰੇ ਪੈਣਾ ਉਹੀ ਹੈ ਜਿਵੇਂ ਉਹ ਅਨਕੌਂਸ਼ੀਅਸਲੀ ਕਿਤੇ ਜਿਹੜੀ ਹੈ ਉਹਦੀ ਗਰੋਥ ਹੋ ਰਹੀ ਹੈ। ਡਾਕਟਰ ਸਾਹਿਬ ਬਸ ਆਖਰੀ ਮੈਂ ਕਮੈਂਟ ਦੇਣਾ ਸੀ ਕਿ ਸਾਰਿਆਂ ਨੇ ਗੱਲ ਕੀਤੀ, ਮੈਂ ਉਹਦੇ ਨਾਲ ਕਨੈਕਟ ਕਰ ਰਿਹਾ ਕਿ ਜਿਹੜਾ ਉਹਨੂੰ ਭੋਰੇ ਪਾਇਆ ਪਿਓ ਨੇ ਔਰ ਬੱਚਾ ਉੱਥੇ ਅੱਖ ਖੋਲਦਾ ਹੈ ਔਰ 12 ਸਾਲ ਤੱਕ ਰਹਿੰਦਾ ਹੈ, ਉਹ 12 ਸਾਲ ਤੱਕ ਜਿਹੜਾ ਭੋਰੇ ਪਿਆ ਹੈ ਉਹ ਜਿਹੜੇ ਸਾਈਕੋਲੋਜੀਕਲ ਇੰਟਰਨਲ ਵਾਰ ਚੱਲਦੀ ਪਈ ਹੈ ਉਸ ਤਮਾਮ ਸਵਾਲਾਂ ਦੀ ਉਹ ਬੱਚੇ ਦੇ ਜ਼ਿਹਨ 'ਚ ਕਿ ਮੇਰੇ ਨਾਲ ਇੰਝ ਕਿਉਂ ਹੋ ਰਿਹਾ ਤੇ ਕੀ ਹੋ ਰਿਹਾ, ਡੈਫੀਨੇਟਲੀ ਉਹ ਉਹਦੀ ਆਉਣ ਵਾਲੀ ਹਯਾਤੀ ਤੇ ਜਾਂ ਜ਼ਿੰਦਗੀ ਤੇ ਉਹਦੀ ਨਫਸੀਆਤ ਤੇ ਬਹੁਤ ਜ਼ਿਆਦਾ ਇਫੈਕਟ ਛੱਡੇਗੀ ਐਂਡ ਦੈਟ ਵੀ ਵਿਲ ਸੀ ਡਾਊਨ ਦਾ ਰੋਡ। ਅਸੀਂ ਆਪਣੇ ਸਮ ਅਪ ਕਰ ਲਈਏ ਸਹੀਦ ਸਾਹਿਬ ਜੀ ਸਰ। ਤੁਸੀਂ ਮੈਂ ਥੋੜੀ ਜਿਹੀ ਇੱਕ ਗੱਲ ਕਰਨੀ ਸੀ ਕਿ ਜਗਦੀਪ ਹੋਰੀ ਜਿਹੜੀ ਗੱਲ ਕੀਤੀ ਹੈ ਨਾ ਕਿ ਰਾਜਾ ਤੇ ਉਹਦੀ ਤਾਕਤ ਤੇ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੀ ਪਾਵਰਫੁਲ ਚੀਜ਼ ਹੈ ਉਸ ਜ਼ਮਾਨੇ ਦਾ
ਹਿੰਦੂ ਰਾਜ ਸੀ ਉਸ ਟਾਈਮ ਦੇ ਵਿੱਚ, ਉਹਨਾਂ ਦੀ ਪਾਵਰ ਜ਼ਿਆਦਾ ਹੈਗੀ ਆ। ਜੋ ਕੁਛ ਉਹ ਕਹਿੰਦੇ ਨੇ ਉਹ ਹੀ ਰਾਜੇ ਨੂੰ ਕਰਨਾ ਪਏਗਾ। ਸੋ ਮੇਰਾ ਖਿਆਲ ਹੈ ਰਾਜਾ ਤਾਂ ਆਏਗਾ ਚਲੇ ਜਾਏਗਾ, ਪਰ ਜਿਹੜੀ ਕਲਚਰਲ ਜਾਂ ਰਿਲੀਜਨ ਦੀ ਜਿਹੜੀ ਉਹ ਇੱਕ ਦਰਿਆ ਵਗਦਾ ਜਾ ਰਿਹਾ, ਰਾਜੇ ਨਾਲੋਂ ਵੀ ਤਕੜੀ ਉਹ ਚੀਜ਼ ਹੈ। ਉਹਨਾਂ ਨੇ ਉਸ ਪਾਸੇ ਨੂੰ ਇਹ ਵਹਾ ਦਿੱਤਾ ਸਾਰੇ ਦਾ ਸਾਰਾ ਰਾਜੇ ਨੂੰ ਵੀ। ਸੋ ਰਿਲੀਜਨ ਦਾ ਜ਼ੋਰ ਬਹੁਤ ਜ਼ਿਆਦਾ ਇੱਥੇ। ਆਈ ਥਿੰਕ ਉਹ ਜਿਹੜਾ ਪਾਵਰ ਚਰਚ ਦਾ ਤੇ ਕਿੰਗ ਦਾ ਜਿਹੜਾ ਨੈਕਸਸ ਹੈ ਨਾ, ਜਿਹਨੂੰ ਈਵਲ ਨੈਕਸਸ ਕਿਹਾ ਗਿਆ ਮਿਡਲ ਏਜਸ ਦੇ ਵਿੱਚ ਵੈਸਟ ਵਿੱਚ, ਉਹ ਬੜਾ ਕਲੀਅਰਲੀ ਪ੍ਰੈਵਲੈਂਟ ਹੈ ਔਰ ਆਪਣੀ ਜਿਹੜੀ ਨਾ ਇਨੀਸ਼ੀਅਲ ਸ਼ਕਲ ਦੇ ਵਿੱਚ ਬੜਾ ਸਟਰੋਂਗਲੀ ਮੌਜੂਦ ਹੈ ਕਿ ਜਿਹਦੇ ਵਿੱਚ ਚਰਚ ਜਾਂ ਪਾਦਰੀ ਤੇ ਜਾਂ ਪੰਡਤ ਜਿਹੜਾ ਵੇ ਉਹ ਰਾਜੇ ਨਾਲ ਮਿਲੇ ਨੇ ਔਰ ਇੱਕ ਦੂਜੇ ਨੂੰ ਸਪੋਰਟ ਕਰਦੇ ਪਏ ਨੇ, ਔਰ ਰਾਜਾ ਆਪਣੀ ਸਾਰੀ ਵੈਲਿਡਿਟੀ ਜਿਹੜੀ ਹੈ ਉਹ ਪੰਡਤਾਂ ਤੋਂ ਧਰਮੀਆਂ ਕੋਲ ਲੈ ਕੇ ਤੇ ਲੋਕਾਂ ਤੇ ਰਾਜ ਕਰਦਾ ਪਿਆ। ਆਈ ਥਿੰਕ ਇਟਸ ਅ ਗੁੱਡ ਪੁਆਇੰਟ ਟੂ ਰੇਜ਼ ਬਾਈ ਕਾਦਰ ਯਾਰ। ਨਾ ਮੈਂ ਇਹ ਕਹਿ ਰਿਹਾ ਕਿ ਮੈਂ ਕਿਹਾ ਰਾਜਾ ਹੈਜ਼ ਨੋ ਚੋਇਸ but to agree with the underlying power of religion. Hanji, very obviously. Can I just say some? Ji, sorry. बस एक कनेक्शन मुझे महसूस है कि obviously I have a लगाव with Saif Malook. So जब Saif Malook is born, क्योंकि वो बहुत सोना as well, but his father puts him in an isolated place that's beautiful with gardens and things. लेकिन वो प्यार से, it's like a protection. लेकिन इधर this disconnection, so all महसूस हुआ and between the father and son, and I don't like it. ये मैंने feel हो रहा है. And then it's also the fact that क्योंकि ज़ुबैर जी जब तुसी summarize कीता story, I didn't realize, I thought that the disconnection between father and son was later on. Like it's the day he was born, he's disconnected. So that's quite fascinating. Yeah. बस ये कहना सी। Thank you. हाँ जी, बहुत अच्छी सारे दोस्तों ने स्टूडेंट्स ने गल की। जेड़ा रब दी सना है ਉਹਦੇ ਵਿੱਚ ਉਹਨੇ सिर्फ पीर फकीर ਦਾ ਜ਼ਿਕਰ ਕੀਤਾ, ਕਿਸੇ ਧਰਮ ਦਾ ਜਾਂ ਕਿਸੇ ਮੈਸੇਂਜਰ ਦਾ ਜਾਂ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ, ਨੇਚਰ ਦਾ ਉਹਨੇ ਜ਼ਿਕਰ ਕੀਤਾ ਹੈ। ਤੇ ਇਹਦਾ ਮਤਲਬ ਹੈ ਕਿ ਇਹ ਜਿਹੜੇ ਸ਼ਾਇਰ ਸੀ ਸਾਡੇ, ਉਹ ਜਿਹੜੀ ਯੂਨਿਟੀ ਇਨ ਥਾਟ ਹੈ ਜਾਂ ਯੂਨਿਟੀ ਇਨ ਬੀਇੰਗ ਹੈ ਉਹਨੂੰ ਦੇਖਦੇ ਸਨ। ਵਾਰਿਸ ਸ਼ਾਹ ਨੇ ਇੰਨੇ ਜ਼ਿਆਦਾ ਬੰਦ ਕਿਉਂ ਲਿਖੇ ਉਹਦੀ ਤੇ ਅਲੱਗ ਗੱਲ ਹੋ ਸਕਦੀ ਹੈ, ਲੇਕਿਨ ਉਹਦਾ ਇੱਕ ਜਵਾਬ ਇਹ ਹੈਗਾ ਕਿ ਸ਼ਾਇਦ ਹਿਸਟਰੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਜਿਹੜੀ ਹੈ ਮੂਵ ਕਰ ਗਈ ਸੀ। ਜਗਦੀਪ ਨੇ ਇਹ ਵੀ ਗੱਲ ਕੀਤੀ ਹੈ ਕਿ 18ਵੀਂ ਸਦੀ ਦੇ ਵਿੱਚ, ਸੌਰੀ 19ਵੀਂ ਸਦੀ ਦੇ ਵਿੱਚ ਕਿੱਸਾ ਕਿਉਂ ਲਿਖਿਆ ਗਿਆ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਣਜੀਤ ਸਿੰਘ ਦੀਆਂ ਕਾਫੀ ਜਿਹੜੀਆਂ ਸੀ ਮਹਾਰਾਣੀਆਂ ਸਨ ਉਸ ਵੇਲੇ ਵੀ ਜਦ ਸੀ। ਉਹ ਇਹ ਤੇ ਨਹੀਂ ਹੈ ਕਿ ਉਹਦੇ ਜ਼ਿਹਨ ਦੇ ਵਿੱਚ ਰਣਜੀਤ ਸਿੰਘ ਸੀ, ਲੇਕਿਨ ਹੈ ਕਿ ਇਹ ਚੀਜ਼ ਉੱਥੇ ਹੋ ਰਹੀ ਸੀ, ਉਹ ਮਹਾਰਾਣੀਆਂ ਦੇ ਨਾਲ ਵਿਆਹ ਕਰ ਰਿਹਾ ਸੀ। ਦੂਸਰਾ ਹੈਗਾ ਕਿ ਸੈਕੰਡ ਵਾਈਫ, ਥਰਡ ਵਾਈਫ, ਫੋਰਥ ਵਾਈਫ ਬਾਦਸ਼ਾਹ ਦੀ, ਇਹ ਬਹੁਤ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਮਤਰੇਈ ਮਾਂ ਦਾ ਸਲੂਕ ਜਿਹੜਾ ਉਹ ਵੀ ਸਾਡੀ ਜਿਹੜੀ ਹੈ ਰੀਤ ਦੇ ਵਿੱਚ ਮੌਜੂਦ ਹੈ, ਉਹਦੀਆਂ ਵੀ ਕਹਾਣੀਆਂ ਬਣੀਆਂ ਹੋਈਆਂ ਨੇ। ਤੇ ਇਹ ਕਾਦਰ ਯਾਰ ਨੇ ਇਹ ਕਿੱਸਾ ਕਿਉਂ ਲਿਖਿਆ 19ਵੀਂ ਸਦੀ ਦੇ ਵਿੱਚ ਆ ਕੇ, ਇਹਦੇ ਇੱਕ ਜਵਾਬ ਤੇ ਉਸ ਵੇਲੇ ਦੀ ਤਾਰੀਖ ਦੇ ਵਿੱਚ ਹੈ। ਦੂਸਰਾ ਜਿਹੜੀ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਪੁਰਾਣਾ ਮਾਈਥੋਲੋਜੀ ਦਾ ਔਰ ਹਿੰਦੁਸਤਾਨ ਦਾ ਇੱਕ ਕਿੱਸਾ ਹੈ ਜਿਹਨੂੰ ਇੱਕ ਮੁਸਲਮਾਨ ਸ਼ਾਇਰ ਨੇ ਆ ਕੇ ਲਿਖਿਆ 19ਵੀਂ ਸਦੀ ਦੇ ਵਿੱਚ। ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਸਾਡੀ ਰੀਤ ਦਾ ਇਹ ਕਿੱਸਾ ਹੈ, ਲੇਕਿਨ ਉਹਨੂੰ ਇੱਕ ਮੁਸਲਮਾਨ ਲਿਖ ਰਿਹਾ। ਇਹਦਾ ਮਤਲਬ ਹੈ ਕਿ ਜਿਹੜਾ ਸਾਂਝਾ ਪੰਜਾਬ ਸੀ ਇਹ ਉਹਦੀ ਤਸਵੀਰ ਹੈ। ਜਿਵੇਂ ਸ਼ਾਹ ਮੁਹੰਮਦ ਦੀ ਵਾਰ ਹੈ, ਉਹ ਅੱਗੇ ਜਾ ਕੇ ਅਸੀਂ ਪੜਾਂਗੇ ਕਿ ਉਹ ਜਿਹੜਾ ਲਾਹੌਰ ਦਰਬਾਰ ਖਤਮ ਹੋਇਆ ਉਹਦੇ ਉੱਤੇ ਉਹਨੇ ਲਿਖੀ ਹੈ। ਇਹ ਇੱਕ ਸਾਂਝੇ ਪੰਜਾਬ ਦਾ ਕਿੱਸਾ ਹੈ ਔਰ ਉਹਦੇ ਵਿੱਚ ਉਹਨੂੰ ਕੋਈ ਰੌਲਾ ਨਹੀਂ ਹੈ ਕਾਦਰ ਯਾਰ ਨੂੰ ਕਿ ਮੈਂ ਮੁਸਲਮਾਨ ਹਾਂ ਤੇ ਮੈਂ ਇੱਕ ਹਿੰਦੂ ਦਾ ਕਿੱਸਾ ਲਿਖ ਰਿਹਾ। ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀ ਇਹ ਕਿਦੋਂ ਪੈਦਾ ਹੋਈਆਂ, 47 ਚ ਹੋਈਆਂ ਜਾਂ ਕਿਦੋਂ ਹੋਈਆਂ ਮੈਨੂੰ ਨਹੀਂ ਪਤਾ। ਇਹਦਾ ਤਾਰੀਖ ਦੇ ਵਿੱਚ ਇਹ ਛੁਪੀਆਂ ਹੋਈਆਂ ਨੇ।
ਲੇਕਿਨ ਇਹ ਇੱਕ ਬਹੁਤ ਜਿਸ ਤਰ੍ਹਾਂ ਬਾਲ ਜੋ ਜੋਗ ਲੰਦਾ ਰਾਂਝਾ ਜਾ ਕੇ ਵਾਰਿਸ ਸ਼ਾਹ ਦੀ ਹੀਰ ਵਿੱਚ, ਐਵੇਂ ਹੀ ਇਹ ਜਿਹੜਾ ਹੈ ਕਿੱਸਾ ਹੈ। ਬਾਕੀ ਜਿਹੜਾ ਹੈ ਜਦੋਂ ਬੱਚਾ ਜੰਮਦਾ ਹੈ ਤੇ ਇੱਕ ਲਾਈਨ ਵੀ ਉਹਨੇ ਲਿਖੀ ਕਿ ਪਿਓ ਨੂੰ ਜ਼ਰਾ ਕੋਈ ਰਹਿਮ ਨਹੀਂ ਆਉਂਦਾ, ਉਹਨੂੰ ਉਹਦੀ ਰਾਜ ਦੀ ਜਿਹੜੀ ਗੱਦੀ ਹੈ ਉਹਨੂੰ ਓਨੀ ਪਿਆਰੀ ਹੈ, ਇੰਨੀ ਪਿਆਰੀ ਹੈ ਉਹਨੂੰ ਕਿ ਪੰਡਤ ਕਹਿੰਦੇ ਨੇ ਚੰਗਾ ਨਹੀਂ ਹੈਗਾ, ਕਹਿੰਦਾ ਸੁੱਟ ਦਿਓ ਇਹਨੂੰ 12 ਸਾਲ। 1% ਵੀ ਉਹਨੂੰ ਖਿਆਲ ਨਹੀਂ ਆਉਂਦਾ ਕਿ ਇਹ ਮੇਰਾ ਪੁੱਤਰ ਹੈ, ਕੋਈ ਪਿਆਰ ਨਹੀਂ ਆਉਂਦਾ ਉਹਨੂੰ, ਉਹਦੇ ਤੇ ਕੋਈ ਤਰਸ ਨਹੀਂ ਆਉਂਦਾ, ਕੋਈ ਰਹਿਮ ਨਹੀਂ ਆਉਂਦਾ। ਇਹ ਇੱਕ ਜਿਹੜਾ ਬੜਾ ਇੱਕ ਅਜੀਬ ਜੀ ਜਿਹੜੀ ਹੈ ਇਹ ਗੱਲ ਅਸੀਂ ਰਜਿਸਟਰ ਕਰਨੇ। ਬਾਕੀ ਤਕਰੀਬਨ ਸਾਰੀਆਂ ਗੱਲਾਂ ਤੁਸੀਂ ਕਰ ਦਿੱਤੀਆਂ ਨੇ ਤੇ ਅਸੀਂ ਇਹਨੂੰ ਇਸ ਤਰ੍ਹਾਂ ਹੀ ਅਸੀਂ 5 ਬੰਦ ਕਰਕੇ ਅਸੀਂ ਅੱਗੇ ਪੜਾਂਗੇ। ਬੜਾ ਛੋਟਾ ਜਿਹਾ ਕਿੱਸਾ ਹੈ, ਹੋ ਸਕਦਾ 2-3 ਮਹੀਨੇ ਦੇ ਵਿੱਚ ਖਤਮ ਹੋ ਜਾਏ, ਫਿਰ ਅਸੀਂ ਲੂਣਾ ਪੜ ਲਾਂਗੇ। ਇੱਕ ਸਾਡੇ ਸਟੂਡੈਂਟ ਜਿਹੜੇ ਨੇ ਸਾਰਾ ਜੀ, ਉਹ ਨਹੀਂ ਆਏ, ਹਾਲਾਂਕਿ ਉਹਨਾਂ ਨੇ ਮੈਨੂੰ ਫੀਸ ਵੀ ਭੇਜ ਦਿੱਤੀ ਸੀ, ਲੇਕਿਨ ਕੋਈ ਕੰਮ ਹੋਏਗਾ ਬਹਿਰਹਾਲ ਹੁਣ ਸਾਡੀ ਰਿਕਾਰਡਿੰਗ ਸੁਣ ਲੈਣਗੇ। ਸਾਡੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਤੇ ਬੜਾ ਅੱਛੀ ਹੈ ਮੇਰਾ ਹਾਲ ਹੈ। ਜ਼ੁਬੈਰ ਸਾਹਿਬ ਜੀ, ਆਪਾਂ ਨਾ ਇੱਕ ਬੰਦ ਦੇ ਉੱਤੇ ਪੜ ਕੇ ਫੋਕਸ ਕਰਕੇ ਮਤਲਬ ਡਿਸਕਸ਼ਨ ਕਰੀਏ, ਉਹ ਚੰਗਾ ਰਹੇਗਾ ਰਾਦਰ ਦੈਨ 3-4 ਬੰਦ ਪੜਨ ਤੋਂ ਬਾਅਦ ਫਿਰ ਗੱਲ ਕਰਦੇ ਆਪਾਂ। ਮੇਰਾ ਇਹ ਖਿਆਲ ਸੀ ਥੋੜਾ ਜਿਹਾ। हाँ जी, सारे दोस्त दसन के ठीक है, इस तरह पढ़ना है, इकट्ठा पढ़ना है। नहीं ठीक है, क्योंकि फिर वो बंद लंबा हो जाना तो फिर चीज़ां मिस हो जांदियां, डिस्कशन च निकल जांदियां ते एक बंद कर लो। और हाँ, ਉਹਦੇ ਵਿੱਚ ਹੈਗਾ ਕਿ ਅਸੀਂ ਇੱਕ ਕਰਕੇ ਹੀ ਪੜਾਂਗੇ ਤੇ ਜਿੰਨੇ ਪੜੇਗੇ 2 ਪੜੇਗੇ 3 ਪੜੇਗੇ ਉਹ ਫਿਰ ਟਾਈਮ ਦੇ ਉੱਤੇ ਹੈ। ਠੀਕ ਹੈ ਜੀ। हाँ ठीक है, फिर इस तरह करना, फिर क्योंकि मैं भी ऑडियो भेजनी होंदी, फिर ਅਸੀਂ ਫਿਕਸ ਕਰ ਲਾਂਗੇ। ਮੈਂ ਹਾਲੇ 1-2 ਕਲਾਸਾਂ ਚ ਨਾ ਸਾਨੂੰ ਅੰਦਾਜ਼ਾ ਹੋ ਜਾਏਗਾ ਟਾਈਮ ਦਾ ਵੀ। ਤੁਸੀਂ ਨਾ 3 ਬੰਦ ਦੀ ਰਿਕਾਰਡਿੰਗ ਭੇਜ ਦਿਆ ਕਰ। ਠੀਕ ਹੈ, ਉਹ ਨਾਲੇ ਸਾਨੂੰ ਅੰਦਾਜ਼ਾ ਹੋ ਜਾਏਗਾ ਨਾ, ਕਿਉਂਕਿ ਅਸੀਂ ਵੀਡੀਓ ਦਾ ਜਿਹੜਾ ਟਾਈਮ ਹੈ ਉਹ ਵੀ ਅਸੀਂ ਲਿਮਿਟਡ ਰੱਖਣਾ ਹੈ ਤਾਂ ਕਿ ਲੋਕ ਜ਼ਿਆਦਾ ਬੋਰ ਨਾ ਹੋਣ, ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀ ਵੀਡੀਓ। ਹਾਂ ਨਹੀਂ, ਅੱਜ ਅਸੀਂ 3 ਬੰਦ ਪੜੇ ਨੇ। ਅੱਜ ਅਸੀਂ ਅਲਫਾਬੈਟ, ਜਿੱਥੇ ਇੱਕ ਅਲਫਾਬੈਟ ਖਤਮ ਹੁੰਦਾ ਹੈ ਉੱਥੇ ਤੁਸੀਂ ਸਮਝ ਲਓ ਕਿ ਇੱਕ ਬੰਦ ਖਤਮ ਹੋ ਗਿਆ। ठीक है डॉक्टर साहब, मैं रिकॉर्डिंग स्टॉप कर दें इफ एवरीबॉडी एग्रीज। ते अगर कोई गल करनी है कोई इनफॉर्मल ते तुसी मैं वीडियो रिकॉर्डिंग स्टॉप कर दूंगा। ऑफ द रिकॉर्ड कोई गलबात करनी है ते सारे दोस्त कर सकते ने। फिर ਅਸੀਂ ओके जी, रब रखा जी, थैंक यू। अच्छा, मैं ना